ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਝਾਤ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋ ਜੇਤੋ, ਜਿਨ੍ਹਾਂ ਦਾ ਫੋਨ ਨੰਬਰ 4082722500। ਗੁਰਦੀਪ ਸਿੰਘ ਬਿਰਦੀ ਕਲੋਬਸ, ਅਸ਼ਾਨਜੀਤ ਸਿੰਘ ਕਲੋਟੀ ਜੁਬਸਡੀ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਬਹਾਦਰ ਸਿੰਘ ਗਿੱਲ ਫੋਲਰ, ਸੁਖਵਿੰਦਰ ਸਿੰਘ, ਜਸਵੀਰ ਕੌਰ ਫਰੀਮੌਟ, ਸ਼ਿਕਾਗੋ ਪੀਜ਼ਾ ਵਿਦ ਟਵਿਸਟ, ਜਿਨ੍ਹਾਂ ਤੋਂ ਹਰ ਇੱਕ ਤਰ੍ਹਾਂ ਦਾ ਪੀਜ਼ਾ ਔਡਰ ਕਰ ਸਕਦੇ ਹੋ। ਪੀਜ਼ਾ ਔਡਰ ਕਰਨ ਲਈ ਵਿਜ਼ਿਟ ਕਰ ਸਕਦੇ ਹੋ www.chicagopizzatwist.com। 15% ਆਫ ਲੈਣ ਲਈ ਕੋਡ ਵਰਤ ਸਕਦੇ ਹੋ 1313। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਗੱਲ ਕਰਦੇ ਹਾਂ ਜੀ ਰਾਫਾਲ ਸੌਦੇ ਦੀ। ਅਖੀਰ ਦੇ ਵਿੱਚ ਉਹ ਜਿਹੜੇ ਵੇਰਵੇ ਆ ਉਹਨਾਂ ਨੇ ਸੁਪਰੀਮ ਕੋਰਟ ਨੂੰ ਭੇਜੇ। ਦੇਖੋ ਜੀ, ਪਹਿਲਾਂ ਸੁਪਰੀਮ ਕੋਰਟ ਨੇ ਇਹ ਮੰਗੇ ਸੀਗੇ ਜੀ ਵੇਰਵੇ, ਇਹ ਤੋਂ ਪਹਿਲਾਂ ਜਿਹੜੇ ਚੀਫ ਜਸਟਿਸ ਸੀ, ਪਰ ਉਦੋਂ ਨਾ ਕਰਤੀ ਸੀਗੀ ਸੈਂਟਰ ਦੀ ਸਰਕਾਰ ਨੇ। ਇਹ ਕਿਹਾ ਸੀਗਾ ਕਿ ਇਹ ਵੇਰਵੇ ਜਨਤਕ ਨਹੀਂ ਜਿਹੜਾ ਜੀ ਉਹ ਕੀਤੇ ਜਾ ਸਕਦੇ। ਹੁਣ ਸੁਪਰੀਮ ਕੋਰਟ ਦੀ ਸਖਤੀ ਕਹਿ ਲਓ, ਜਿਹਨੇ ਕਿਹਾ ਕਿ ਚਾਹੇ ਇਹ ਜਿਹੜਾ ਜੀ ਸੀਲਬੰਦ ਦਿੱਤੇ ਜਾਣ, ਪਰ ਜਾਣਨਾ ਚਾਹੁੰਦੀ ਹੈ ਸੁਪਰੀਮ ਕੋਰਟ ਦੀ ਇਹਦੇ ਬਾਰੇ ਕਿੰਨੇ ਦੇ ਵਿੱਚ ਇਹ ਖਰੀਦਿਆ ਗਿਆ। ਕੇਂਦਰ ਸਰਕਾਰ ਨੇ ਫਰਾਂਸ ਤੋਂ ਖਰੀਦੇ ਜਾ ਰਹੇ ਜਿਹੜੇ 36 ਰਫਾਲ ਲੜਾਕੂ ਜਹਾਜ਼ਾਂ ਦੀ ਕੀਮਤ ਜਿਹੜੇ ਆ ਜੀ ਉਹਦੇ ਵੇਰਵੇ ਲਿਫਾਫੇ ਦੇ ਵਿੱਚ ਬੰਦ ਕਰਕੇ ਜਿਹੜੇ ਆ ਜੀ ਉਹ ਸੁਪਰੀਮ ਕੋਰਟ ਨੂੰ ਦੇ ਦਿੱਤੇ ਆ। ਇਹਦੇ ਵਿੱਚ ਕਈ ਤਰ੍ਹਾਂ ਦੇ ਜਿਹੜੇ ਤਰਕ ਹੈ ਉਹ ਦਿੱਤੇ ਗਏ ਆ ਜੀ, ਔਰ ਜਿਹੜਾ ਅਦਾਲਤ ਹੈ ਜੀ ਉਹਨੂੰ ਇਹ ਦੱਸਿਆ ਗਿਆ ਕਿ ਕਿਉਂ ਜਿਹੜੇ ਜੀ ਇਹ ਨਹੀਂ ਦਿੱਤੇ ਜਾ ਰਹੇ। ਇਹਦੇ ਵਿੱਚ ਜਿਹੜਾ ਮੇਨ ਤਰਕ ਦਿੱਤਾ ਗਿਆ, ਇਹ ਕਿਹਾ ਗਿਆ ਕਿ ਵਿਰੋਧੀ ਦੇਸ਼ਾਂ ਨੇ 3 ਸਾਲਾਂ 'ਚ 400 ਦੇ ਕਰੀਬ ਲੜਾਕੂ ਜਹਾਜ਼ ਖਰੀਦ ਲਏ। ਅਸੀਂ 74 ਬੈਠਕਾਂ ਕਰਕੇ 36 ਜਿਹੜੇ ਜਹਾਜ਼ ਸੀ ਉਹਨਾਂ ਦੀ ਡੀਲ ਨੂੰ ਹਰੀ ਝੰਡੀ ਜਿਹੜੀ ਉਹ ਦਿੱਤੀ। ਦਾਅਵਾ ਇਹ ਵੀ ਕੀਤਾ ਗਿਆ ਕਿ ਖਰੀਦਦਾਰੀ ਦੇ ਨਿਯਮ ਜਿਹੜੇ ਸੀ ਉਹ ਪਿਛਲੀ ਸਰਕਾਰ ਨੇ ਬਣਾਏ, ਅਸੀਂ ਉਹਨਾਂ ਦੇ ਉੱਤੇ ਅਮਲ ਕੀਤਾ। ਤਰਕ ਇਹ ਵੀ ਦਿੱਤਾ ਗਿਆ ਕਿ UPA ਨੇ ਗੱਲਬਾਤ ਦੇ ਵਿੱਚ ਸਮਾਂ ਖਰਾਬ ਕੀਤਾ, ਇਹਦੇ ਨਾਲ ਜਿਹੜੀ ਹਵਾਈ ਸੈਨਾ ਹੈ ਉਹ ਕਮਜ਼ੋਰ ਹੋ ਗਈ। ਔਰ ਹੁਣ ਜਿਹੜਾ ਜੀ ਜਿਹੜੀ ਕੇਂਦਰ ਦੀ ਸਰਕਾਰ ਹੈ ਜੀ, ਰਫਾਲ ਮਾਮਲੇ ਦੇ ਉੱਤੇ ਜੁੜੀ ਜਿੰਨੀ ਜਾਣਕਾਰੀ ਆ ਉਹਨੇ ਨਾ ਨੁੱਕਰ ਪਹਿਲਾਂ ਕੀਤੀ ਸੀ। ਅਟਾਰਨੀ ਜਨਰਲ ਨੇ ਜਿਹੜਾ ਜੀ ਦੱਸਿਆ ਸੀਗਾ ਕਿ ਰਫਾਲ ਡੀਲ ਦੀ ਜਿਹੜੀ ਕੀਮਤ ਹੈ ਉਹਦੀ ਜਾਣਕਾਰੀ ਸੰਸਦ ਨੂੰ ਵੀ ਨਹੀਂ ਜਿਹੜੀ ਜੀ ਉਹ ਦਿੱਤੀ ਗਈ। ਸਾਬਕਾ ਕੇਂਦਰੀ ਮੰਤਰੀ ਜਿਹੜੇ ਸੀ ਯਸ਼ਵੰਤ ਸਿਨਹਾ ਤੇ ਅਰੁਣ ਸ਼ੌਰੀ ਦੇ ਸਣੇ ਕੁਛ ਜਿਹੜੇ ਪਟੀਸ਼ਨ ਕਰਤਾ ਸੀਗੇ, ਉਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਫਰਾਂਸ ਤੋਂ 36 ਰਫਾਲ ਜੈਟ ਜਿਹੜੇ ਖਰੀਦਣ ਦੀ ਪ੍ਰਕਿਰਿਆ ਦੀ ਕੋਰਟ ਦੀ ਨਿਗਰਾਨੀ ਦੇ ਵਿੱਚ ਜਾਂਚ ਦੀ ਮੰਗ ਜਿਹੜੀ ਕੀਤੀ ਹੈ। ਉਧਰ ਵਕੀਲ ਜਿਹੜੇ ਨੇ ਉਹਨਾਂ ਨੇ ਸੰਸਦ ਸੰਜੇ ਸਿੰਘ ਦੇ ਇਸ ਮਾਮਲੇ ਦੇ ਵਿੱਚ ਉਹ ਵੀ ਜਿਹੜਾ ਜੀ ਪਟੀਸ਼ਨ ਕਰਤਾ ਨੇ, ਔਰ ਇਹ ਗੱਲ ਕਹੀ ਹੈ ਜੀ ਕਿ 31 ਅਕਤੂਬਰ ਨੂੰ ਕੇਂਦਰ ਦੇ ਵੱਲੋਂ ਹੁਕਮ ਦਿੱਤਾ ਗਿਆ ਸੀਗਾ ਕਿ 10 ਦਿਨਾਂ ਦੇ ਅੰਦਰ ਅੰਦਰ ਲਾਗਤ ਤੇ ਜਿਹੜੀ ਪ੍ਰਕਿਰਿਆ ਇਹਦੀ ਜਾਣਕਾਰੀ ਜਿਹੜੀ ਹੈ ਜੀ ਉਹ ਦਿੱਤੀ ਜਾਊਗੀ। ਐਕਚੁਅਲੀ ਜੇ ਦੇਖਿਆ ਜਾਵੇ ਜਿਹੜੇ ਸਵਾਲ ਉੱਠ ਰਹੇ ਆ ਕਿ HLA ਤੋਂ ਸੌਦਾ ਕਿਉਂ ਵਾਪਸ ਲਿਆ ਗਿਆ, ਰਿਲਾਇੰਸ ਨੂੰ ਇਹ ਸੌਦਾ ਕਿਉਂ ਦਿੱਤਾ ਗਿਆ, ਡੀਲ ਕਿਵੇਂ ਅੱਗੇ ਵਧੀ, ਖਰੀਦਦਾਰੀ ਦੇ ਵਿੱਚ ਜਲਦਬਾਜ਼ੀ ਜਿਹੜੀ ਸੀ ਉਹ ਕਿਉਂ ਕੀਤੀ। ਇਹ ਬੜੇ ਗੰਭੀਰ ਸਵਾਲ ਨੇ ਜਿਹੜੇ ਕਿ ਕੇਂਦਰ ਦੀ ਸਰਕਾਰ ਦੇ ਉੱਤੇ ਬਾਰ-ਬਾਰ ਜਿਹੜੇ ਜੀ ਉੱਠ ਰਹੇ ਸੀਗੇ। ਜਿੰਨੇ ਸਵਾਲ ਜਿਹੜੇ ਜੀ ਇਹਦੇ ਉੱਤੇ ਉੱਠ ਰਹੇ ਆ ਉਹਨੇ ਹੀ ਇਹਦੇ ਤੋਂ ਖਹਿੜਾ ਛਡਾਉਣ ਦੀ ਕੋਸ਼ਿਸ਼ ਜਿਹੜੀ ਜੀ ਉਹ ਪ੍ਰਧਾਨ ਮੰਤਰੀ ਹੋਰੀ ਖਾਸ ਤੌਰ ਦੇ ਉੱਤੇ ਜਿਹੜਾ ਜੀ ਉਹ ਕਰਦੇ ਰਹੇ ਆ। ਹੁਣ 14 ਸਫ਼ਿਆਂ ਦੀ ਜਿਹੜੀ ਡਿਟੇਲ ਆ ਜੀ ਇਹ ਅਦਾਲਤ ਦੇ ਵਿੱਚ ਲਾਉਣੀ ਪਈ ਆਖਿਰ ਕੇਂਦਰ ਦੀ ਸਰਕਾਰ ਨੂੰ ਜੀ। ਤੇ ਅੱਗੇ ਆਪਾਂ 160 ਤਹਿਤ ਜਿਹੜੇ ਦਿੱਤੇ ਆ ਸਮਨ, ਉਹਨਾਂ ਦੀ ਜੇ ਗੱਲ ਕਰੀਏ ਉਸ ਦੇ ਵਿੱਚ ਵੀ ਕਈ ਕਾਨੂੰਨੀ ਨੁਕਤੇ ਸੀਗੇ ਉਹ ਵੀ ਉੱਭਰੇ। ਦੇਖੋ, ਇਹਨੂੰ ਲੈ ਕੇ ਕਈ ਤਰ੍ਹਾਂ ਦੀਆਂ ਜਿਹੜੀਆਂ ਦੀ ਅਟਕਲਾਂ ਤੇ ਨਵੀਆਂ ਚੀਜ਼ਾਂ ਦੀ ਉਹ ਚੱਲ ਰਹੀਆਂ ਨੇ। ਬੇਸ਼ੱਕ ਪਰਮਿੰਦਰ ਸਿੰਘ ਢੀਂਡਸਾ ਹੋਰੀ ਜਿਹੜੇ ਦੀ ਪ੍ਰੈਸ ਕਾਨਫਰੰਸ ਕਰਕੇ ਕਹਿੰਦੇ ਆ ਕਿ ਕੋਰ ਕਮੇਟੀ ਨੇ ਜੀ ਫੈਸਲਾ ਲੈ ਲਿਆ ਕਿ ਇਹ ਸੁਖਬੀਰ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਹੋਰੀ ਜਾਣਗੇ SIT ਦੇ ਮੂਹਰੇ ਪੇਸ਼ ਹੋਣ ਦੇ ਵਾਸਤੇ। ਇਹ ਕੋਰ ਕਮੇਟੀ ਦੇ ਹੱਥ ਦੇ ਵਿੱਚ ਨਹੀਂ ਹੈਗਾ ਜੀ ਜਾਣਾ ਜਾਂ ਨਹੀਂ ਜਾਣਾ। ਜਿਹੜੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਜਦੋਂ ਇਹਨਾਂ ਨੂੰ ਜਿਹੜਾ ਜੀ ਉਹ ਸੱਦਿਆ ਸੀਗਾ ਬਾਰ-ਬਾਰ, ਉਦੋਂ ਇਹਨਾਂ ਨੇ ਨਾ ਕੀਤੀ ਸੀ, ਉਹ ਗੱਲ ਹੋਰ ਸੀਗੀ। ਇਹ ਜਿਹੜਾ ਜੀ ਇੱਕ ਕਾਨੂੰਨੀ ਪ੍ਰਕਿਰਿਆ ਹੈ, ਇਹਦੇ ਤਹਿਤ ਜਿਹੜਾ ਜੀ ਜੇ 160 ਦੇ ਤਹਿਤ ਨਹੀਂ ਕੋਈ ਜਾਂਦਾ ਤੇ ਫਿਰ ਉਹਦੇ ਗੈਰ ਜ਼ਮਾਨਤੀ ਵਾਰੰਟ ਜਿਹੜੇ ਜੀ ਉਹ ਜਾਰੀ ਕੀਤੇ ਜਾ ਸਕਦੇ ਆ। ਜੇ ਗੈਰ ਜ਼ਮਾਨਤੀ ਵਾਰੰਟ ਜਿਹੜੇ ਆ ਉਹਦੇ ਲਈ ਵੀ ਨਹੀਂ ਜਾਂਦਾ, ਫਿਰ ਜ਼ਮਾਨਤੀ
ਜਿਹੜੇ ਆ ਜੀ ਉਹ ਵਾਰੰਟ ਜਿਹੜੇ ਮਾਫ ਕਰਨਾ ਪਹਿਲਾਂ ਜ਼ਮਾਨਤੀ ਵਾਰੰਟ ਤੇ ਮੁੜ ਕੇ ਜਿਹੜਾ ਗੈਰ ਜ਼ਮਾਨਤੀ ਵਾਰੰਟ ਜਿਹੜੇ ਆ ਜੀ ਉਹ ਦਿੱਤੇ ਜਾ ਸਕਦੇ ਆ। ਇਹਦੇ ਵਿੱਚ ਜਿਹੜਾ ਇਹ ਕਿਹਾ ਜਾ ਰਿਹਾ ਹੈ ਕਿ 160 ਜਿਹੜੀ CRP ਦੀ ਧਾਰਾ ਹੈ ਇਹਦੇ ਤਹਿਤ ਕਿਸੇ ਨੂੰ ਵੀ ਸੰਮਨ ਜਿਹੜਾ ਜੀ ਉਹ ਕਰਕੇ ਬੁਲਾਇਆ ਜਾ ਸਕਦਾ, ਜਿਹੜੀ SIT ਆ ਉਹ ਬੁਲਾ ਸਕਦੀ ਹੈ। ਇਹਦੇ ਵਿੱਚ ਇੱਕ ਜਿਹੜੀ ਜੀ ਪ੍ਰੋਵੀਜ਼ਨ ਇਹ ਹੈਗੀ ਆ ਕਿ 15 ਸਾਲ ਤੋਂ ਘੱਟ ਉਮਰ ਤੇ 65 ਸਾਲ ਤੋਂ ਜ਼ਿਆਦਾ ਉਮਰ ਦਾ ਜਿਹੜਾ ਬੰਦਾ ਉਹਨੂੰ ਨਹੀਂ ਵੀ ਜਿਹੜਾ ਜੀ ਉਹ ਬੁਲਾ ਸਕਦੀ, ਉਹਦੇ ਕੋਲੇ ਜਾ ਸਕਦੀ ਹੈ SIT ਜਿਹੜੀ ਹੈ ਜੀ ਉਹਦੇ ਤੋਂ ਪੁੱਛਗਿੱਛ ਕਰਨ ਦੇ ਵਾਸਤੇ। ਪਰ ਇਹਦੇ ਵਿੱਚ ਇਹ ਨਹੀਂ ਕੀਤਾ ਗਿਆ। ਪ੍ਰਕਾਸ਼ ਸਿੰਘ ਬਾਦਲ ਜਿਹੜੇ ਕਿ ਆਪਣੇ 90 ਸਾਲ ਤੋਂ ਵੀ ਜ਼ਿਆਦਾ ਉਮਰ ਹੈ, 93 ਸਾਲ ਦੇ ਆ, ਤੇ ਉਹਨਾਂ ਨੂੰ ਅੰਮ੍ਰਿਤਸਰ ਦੇ ਵਿੱਚ ਹੀ ਜਿਹੜਾ ਜੀ ਉਹ ਸੱਦਿਆ ਗਿਆ। 3 ਜਾਣੇ ਨੇ ਤਿੰਨਾਂ ਨੂੰ ਵੱਖਰੇ ਤੌਰ ਦੇ ਉੱਤੇ ਜਿਹੜਾ ਜੀ ਉਹ ਸੱਦਿਆ ਗਿਆ। ਪਹਿਲਾਂ ਸੁਖਬੀਰ ਸਿੰਘ ਬਾਦਲ, ਫਿਰ ਪ੍ਰਕਾਸ਼ ਸਿੰਘ ਬਾਦਲ ਤੇ ਅਖੀਰ ਦੇ ਵਿੱਚ ਫਿਲਮ ਅਦਾਕਾਰ ਅਕਸ਼ੇ ਕੁਮਾਰ ਨੂੰ ਜਿਹੜਾ ਜੀ ਉਹ ਸੱਦਿਆ ਜਿਹੜਾ ਜੀ ਉਹ ਗਿਆ। ਇਹ ਕਿਹਾ ਜਾ ਰਿਹਾ ਹੈ ਕਿ ਧਾਰਾ 160 ਦੇ ਤਹਿਤ ਸੰਮਨ ਜਿਹੜੇ ਆ ਜੀ ਉਹ ਭੇਜੇ ਗਏ ਆ। ਨਾਲ ਦੀ ਨਾਲ ਸਵਾਲ ਜਿਹੜਾ ਕੁਝ ਟੈਕਨੀਕਲੀ ਜਿਹੜੇ ਜਾਣਕਾਰ ਨੇ ਉਹ ਇਹ ਉਠਾ ਰਹੇ ਆ ਕਿ ਜਿਹੜੀ SIT ਆ ਉਹ IPC ਦੀ ਧਾਰਾ 307 ਦੇ ਤਹਿਤ ਗੋਲੀ ਕਾਂਡ ਦੀ ਤਫਤੀਸ਼ ਜਿਹੜੀ ਦੀ ਉਹ ਕਰ ਰਹੀ ਹੈ, ਰਾਦਾ ਕਤਲ ਦੀ। ਫਿਰ ਇਸ ਮਾਮਲੇ ਦੇ ਵਿੱਚ ਜਿਹੜਾ ਦੀ ਅਕਸ਼ੇ ਕੁਮਾਰ ਦਾ ਕੀ ਲੈਣਾ ਦੇਣਾ, ਪਰ ਇਹ ਕਿਹਾ ਜਾ ਰਿਹਾ ਹੈ ਕਿ ਕੜੀਆਂ ਮੇਲਣਾ ਚਾਹੁੰਦੀ ਆ SIT ਜਿਹੜੀ ਆ ਕਿ ਜਿਹੜਾ ਇੱਕ ਫਿਲਮ ਦਾ ਸਮਝੌਤਾ ਕੀਤਾ ਗਿਆ ਮੁੰਬਈ ਦੇ ਵਿੱਚ ਬਹਿ ਕੇ ਅਕਸ਼ੇ ਕੁਮਾਰ ਦੇ ਘਰ ਦੇ ਵਿੱਚ, ਜਿਹਦੇ ਸੰਬੰਧੀ ਇਹ ਕਿਹਾ ਜਾ ਰਿਹਾ ਕਿ SIT ਦੇ ਕੋਲੇ ਫੋਟੋਆਂ ਵੀ ਨੇ। ਹਾਲਾਂਕਿ ਅਕਸ਼ੇ ਕੁਮਾਰ ਜਿਹੜਾ ਦੀ ਉਹ ਟਵਿੱਟਰ ਦੇ ਰਾਹੀਂ ਇਸ ਗੱਲ ਤੋਂ ਹੁਣ ਮੁੱਕਰ ਰਿਹਾ। ਉਦੋਂ ਸਾਹਮਣੇ ਆਇਆ ਜਦੋਂ ਇਹਦੇ ਵਾਸਤੇ ਸੰਮਨ ਜਿਹੜੇ ਆ ਜੀ ਉਹ ਜਾਰੀ ਹੋ ਗਏ। ਉਦੋਂ ਪਹਿਲਾਂ ਉਹ ਜਿਹੜਾ ਜੀ ਉਹ ਬੋਲਿਆ ਨਹੀਂ। ਦੇਖਣਾ ਇਹ ਹੋਊਗਾ ਜੀ ਕਿ SIT ਜਿਹੜੀ ਸਵਾਲ ਤਿਆਰ ਕਰੀ ਬੈਠੀ ਆ ਉਹਦੇ ਸਵਾਲਾਂ ਦੇ ਜਵਾਬ ਜਿਹੜੇ ਜੀ ਉਹ ਕੀ ਦਿੰਦੇ ਆ। ਪਰ ਨਾਲ ਦੀ ਨਾਲ ਇੱਕ ਗੱਲ ਜਿਹੜੀ ਜੀ ਹੋਰ ਜ਼ਰੂਰ ਚੱਲੀ ਜਾਂਦੀ ਆ ਪਿਛਲੇ 2 ਕੁ ਦਿਨਾਂ ਤੋਂ, ਜਿਹੜੇ ਜੀ ਖਾਸ ਤੌਰ ਦੇ ਉੱਤੇ ਪੱਤਰਕਾਰਾਂ ਦੇ ਅੰਦਰ ਜਿਹੜੀ ਜੀ ਇਹ ਗੱਲ ਚੱਲ ਰਹੀ ਆ ਕਿ ਇਹ ਕਲੀਨ ਚਿੱਟ ਵੱਲ ਨੂੰ ਵੀ ਕਹਾਣੀ ਜਿਹੜੀ ਹੈ ਜੀ ਉਹ ਜਾ ਸਕਦੀ ਹੈ ਕਿ SIT ਦੇ ਮੂਹਰੇ ਜਿਹੜਾ ਜੀ ਪੇਸ਼ ਕੀਤਾ ਜਾਵੇ ਔਰ ਉੱਥੋਂ ਉਦੋਂ ਬਾਅਦ ਇਹ ਕਹਿ ਦਿੱਤਾ ਜਾਵੇ ਕਿ ਇਹਦੇ ਵਿੱਚ ਕੋਈ ਕਸੂਰ ਨਹੀਂਗਾ। ਪਰ ਇਹਦੇ ਵਿੱਚ ਇੱਕ ਟੈਕਨੀਕਲ ਜਿਹੜੀਆਂ ਗੱਲਾਂ ਕੁਛ ਹੈਗੀਆਂ ਨੇ ਜਿਨ੍ਹਾਂ ਤੋਂ ਬਚਿਆ ਨਹੀਂ ਜਾ ਸਕਦਾ। ਉਹ ਇਹ ਆ ਕਿ ਜਿਹੜੇ ਸਬੂਤ ਇਹਦੇ ਵਿੱਚ ਲਾਏ ਗਏ ਆ, ਜਿਹੜੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਆ ਕਿ ਗੱਲ ਜਿਹੜੀ ਉਹ ਹੋਈ ਆ, ਮਨਤਾਰ ਸਿੰਘ ਬਰਾੜ ਦੀ ਗਵਾਹੀ ਜਿਹੜੀ ਇਹਦੇ ਵਿੱਚ ਬੜੀ ਅਹਿਮ ਹੈ, ਜਿਹਨੇ ਇਸ ਗੱਲ ਦੇ ਉੱਤੇ ਸਹੀ ਪਾ ਦਿੱਤੀ ਆ ਕਿ ਉਹਨ ਗੱਲ ਕੀਤੀ ਸੀਗੀ ਗਗਨਜੀਤ ਬਰਾੜ ਦੇ ਥਰੂ ਮੁੱਖ ਮੰਤਰੀ ਹੋਰਾਂ ਦੇ ਨਾਲ। ਕੀ ਗੱਲ ਹੋਈ ਇਹਦਾ ਸਬੂਤ। ਪਰ ਇਹਦੇ ਤੋਂ ਵੀ ਵੱਡੀ ਜਿਹੜੀ ਗੱਲ ਹੈ ਜਿਹਦੇ ਵਿੱਚੋਂ ਇਉਂ ਖਿਸਕ ਕੇ ਨਹੀਂ ਜਿਹੜਾ ਜੀ ਉਹ ਜਾਇਆ ਜਾ ਸਕਦਾ, ਉਹ ਹੈ ਸਾਬਕਾ DGP ਸੁਮੇਧ ਸੈਣੀ ਹੋਰਾਂ ਦੇ ਵੱਲੋਂ ਇਹਦੇ ਵਿੱਚ ਲਾਇਆ ਗਿਆ ਐਫੀਡੇਵਿਟ, ਜਿਹਦੇ ਵਿੱਚ ਇਹ ਗੱਲ ਕਹੀ ਆ ਕਿ ਉਹਦੀ ਗੱਲਬਾਤ ਜਿਹੜੀ ਜੀ ਲਗਾਤਾਰ ਉਦੋਂ ਦੇ ਮੁੱਖ ਮੰਤਰੀ ਦੇ ਨਾਲ ਹੋਈ ਤੇ ਉਹਨਾਂ ਨੇ ਹੀ ਡਾਇਰੈਕਸ਼ਨ ਜਿਹੜੀਆਂ ਜੀ ਉਹ ਦਿੱਤੀਆਂ ਸੀਗੀਆਂ। ਇਹ ਕੁਛ ਉਹ ਚੀਜ਼ਾਂ ਨੇ ਜੀ ਜਿਹਦੇ ਵਿੱਚ ਟੈਕਨੀਕਲੀ ਤੌਰ ਦੇ ਉੱਤੇ ਬਚਣਾ ਜਿਹੜਾ ਜੀ ਉਹ ਔਖਾ ਹੋਊਗਾ। ਤਾਂ ਇਹ ਕੋਰ ਕਮੇਟੀ ਵਾਲੀ ਜਿਹੜੀ ਗੱਲ ਹੈ ਜੀ ਉਹ ਮਹਿਜ਼ ਐਵੇਂ ਅੱਖਾਂ 'ਚ ਘੱਟਾ ਪਾਉਣ ਵਾਲੀ ਗੱਲ ਹੈ ਕਿ ਕੋਰ ਕਮੇਟੀ ਨੇ ਫੈਸਲਾ ਲੈ ਲਿਆ ਤੇ ਉਹ ਜਾਣਗੇ। ਕੋਰ ਕਮੇਟੀ ਦਾ ਕੋਈ ਲੈਣਾ ਦੇਣਾ ਨਹੀਂ ਜੀ, ਟੈਕਨੀਕਲੀ ਇਹ ਪੇਸ਼ ਹੋਣਾ ਹੀ ਪੈਣਾ। ਬਿਲਕੁਲ ਜੀ, ਖਾਦਸ਼ਾ ਸਾਰਿਆਂ ਨੂੰ ਇਹ ਆ ਵੀ ਇੰਨਾ ਦੇਰ ਜਾ ਕੇ ਇਹ ਦਿੱਲੀ 'ਚ ਬੈਠੇ ਰਹੇ ਆ ਵੀ ਕਿਤੇ ਕਲੀਨ ਚਿੱਟ ਨਾ ਲੈ ਜਾਣ। ਅਤੇ ਅੱਗੇ ਗੱਲ ਕਰਦੇ ਹਾਂ ਜੀ ਪ੍ਰਧਾਨਾਂ ਦੇ ਲਿਫਾਫਿਆਂ 'ਚੋਂ ਨਿਕਲਣੇ ਦੀ, ਅਤੇ ਅੱਜ HPC ਦੇ ਪ੍ਰਧਾਨ ਦਾ ਲਿਫਾਫਾ ਖੁੱਲ੍ਹੇਗਾ। ਬਿਲਕੁਲ ਜੀ, ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਸੈਕਟਰੀ ਦੀ ਚੋਣ ਜਿਹੜੀ ਆ ਜੀ ਉਹ ਅੱਜ ਹੋਊਗੀ ਔਰ ਇਹਦੇ ਸੰਬੰਧੀ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਜਿਹੜਾ ਜੀ ਸ਼੍ਰੋਮਣੀ ਕਮੇਟੀ ਦੇ ਮੈਂਬਰ ਜਿਹੜੇ ਨੇ ਉਹਨਾਂ ਦੇ ਨਾਲ ਲੰਮੀ ਚੌੜੀ ਗੱਲਬਾਤ ਜਿਹੜੀ ਜੀ ਉਹ ਕੀਤੀ ਔਰ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ 2 ਘੰਟੇ ਤੱਕ ਲੰਮੀ ਚੱਲੀ ਜਿਹੜੀ ਮੀਟਿੰਗ ਆ, ਜੋ ਇਹਦੇ ਵਿੱਚ ਪਹਿਲਾਂ ਹੁੰਦਾ ਆਇਆ ਨਾ ਜੀ ਹੁਣ ਤੱਕ ਜਿਹੜਾ ਬਣਾ ਦਿੱਤਾ ਗਿਆ ਉਹੀ ਕੁਛ ਦਿੱਤਾ ਗਿਆ ਜੀ। ਇਹ ਕਹਿ ਦਿੱਤਾ ਗਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚੁਣਨ ਦੇ ਅਖਤਿਆਰ ਜਿਹੜੇ ਆ ਉਹ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਸੌਂਪ ਦਿੱਤੇ। ਮਤਲਬ ਜਿਹੜਾ ਜੀ ਇਹੀ ਹੋ ਗਿਆ ਕਿ ਉੱਥੇ ਕੋਈ ਮੈਂਬਰਾਂ ਨੇ ਪ੍ਰਧਾਨ ਨਹੀਂ ਚੁਣਨਾ ਹੈ, ਜਿਨ੍ਹਾਂ ਨੇ ਵੋਟਿੰਗ ਦੀ ਜ਼ਰੂਰਤ ਤਾਂ ਪਊਗੀ, ਵੋਟਿੰਗ ਦੀ ਜਿਹੜੀ ਜੀ ਲਗਭਗ ਇਹ ਤੈਅ ਆ ਕਿ ਵੋਟਿੰਗ ਦੀ ਜ਼ਰੂਰਤ ਪਊਗੀ। ਉਹਨਾਂ ਨੇ ਕਾਹਦਾ ਜਿਹੜਾ ਜੀ ਉਹ ਚੁਣਨਾ, ਇਹ ਨਿਕਲਣਾ ਲਿਫਾਫੇ ਦੇ ਵਿੱਚੋਂ ਆ ਜੀ। ਸੁਖਬੀਰ ਸਿੰਘ ਬਾਦਲ ਹੋਰਾਂ ਦੇ ਲਿਫਾਫੇ ਦੇ ਵਿੱਚੋਂ ਕਿਹਦਾ ਨਾਮ ਨਿਕਲਦਾ ਆ, ਇਹਦੇ ਵਾਸਤੇ ਕੁਝ ਘੰਟੇ ਜਿਹੜਾ ਜੀ ਉਹ ਇੰਤਜ਼ਾਰ ਅਜੇ ਕਰਨਾ ਪਊਗਾ। ਸੁਖਬੀਰ ਸਿੰਘ ਬਾਦਲ ਹੋਰਾਂ ਨੇ ਇਹ ਕਿਹਾ ਜੀ ਕਿ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਆ
ਉਹਨਾਂ ਦੀ ਅਗਵਾਈ ਦੇ ਵਿੱਚ ਜਿਹੜਾ ਜੀ ਉਹ ਭਰੋਸਾ ਪ੍ਰਗਟ ਕੀਤਾ ਤੇ ਅਹੁਦੇਦਾਰਾਂ ਦੇ ਵਾਸਤੇ ਉਮੀਦਵਾਰਾਂ ਦੀ ਚੋਣ ਕਰਨ ਦਾ ਅਧਿਕਾਰ ਉਹਨਾਂ ਨੂੰ ਜਿਹੜਾ ਜੀ ਉਹ ਸੌਂਪ ਦਿੱਤਾ। ਨਾਲ ਦੀ ਨਾਲ ਇਹ ਵੀ ਕਿਹਾ ਕਿ ਸੀਨੀਅਰ ਆਗੂਆਂ ਦੇ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਪ੍ਰਧਾਨ ਸਣੇ ਜਿਹੜਾ ਜੀ ਬਾਕੀ ਨਾਵਾਂ ਦਾ ਐਲਾਨ ਕੀਤਾ ਜਾਊਗਾ। ਉਹਨਾਂ ਨੇ ਕਿਹਾ ਕਿ ਮੀਟਿੰਗ ਦੇ ਦੌਰਾਨ ਮੈਂਬਰਾਂ ਕੋਲੋਂ ਵਿਚਾਰ ਮੰਗੇ ਗਏ। ਇਸ ਤੋਂ ਬਾਅਦ ਚੰਡੀਗੜ੍ਹ ਦੇ ਵਿੱਚ ਡਿਸਟ੍ਰਿਕਟ ਵਾਈਜ਼ ਜਿਹੜੀ ਹੈ ਜੀ ਉਹ ਮੈਂਬਰਾਂ ਦੀ ਮੀਟਿੰਗ ਵੀ ਕੀਤੀ ਗਈ। ਇਕੱਲੇ ਨੇ ਆਪਣੇ ਵਿਚਾਰ ਜਿਹੜੇ ਜੀ ਉਹ ਰੱਖੇ ਔਰ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਸੁਣੇ ਵੀ ਨੇ। ਇਹ ਕਿਹਾ ਗਿਆ ਲਿਫਾਫਾ ਕਲਚਰ ਦੇ ਬਾਰੇ ਦੇ ਵਿੱਚ ਇਹ ਕਿਹਾ ਗਿਆ ਕਿ ਇਹ ਲੋਕਤੰਤਰੀ ਤਰੀਕਾ ਹੈ। ਲਿਫਾਫਾ ਕਲਚਰ ਇਹ ਪਾਰਟੀ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਹੋਰਾਂ ਨੇ ਜਿਹੜਾ ਜੀ ਇਹ ਨਵਾਂ ਤਰਕ ਜਿਹੜਾ ਜੀ ਦਿੱਤਾ ਕਿ ਲਿਫਾਫਾ ਕਲਚਰ ਨਹੀਂ, ਇਹ ਲੋਕਤੰਤਰੀ ਜਿਹੜਾ ਜੀ ਉਹ ਤਰੀਕਾ ਹੈ। ਇਹਨੂੰ ਤੁਸੀਂ ਕਹਿ ਲਓ ਕਿ ਫਿਰ ਤਾਂ ਮੇਰਾ ਖਿਆਲ ਮੁਲਕ ਵਾਲਿਆਂ ਦੇ ਸਾਹਮਣੇ ਵੀ ਪ੍ਰਧਾਨ ਮੰਤਰੀ ਤੇ ਦੂਜੇ ਤੀਜੇ ਜਿੰਨੇ ਨੇ ਜੀ ਉਹ ਲਿਫਾਫੇ ਦੇ ਵਿੱਚ ਹੀ ਚੁਣ ਦਿੱਤੇ ਜਾਣ ਤੋਂ ਬੈਟਰ ਹੈ, ਕਿਉਂਕਿ ਨਵਾਂ ਲੋਕਤੰਤਰੀ ਤਰੀਕਾ ਜਿਹੜਾ ਜੀ ਉਹ ਆਜ਼ਾਦ ਜਿਹੜਾ ਉਹ ਕਰ ਦਿੱਤਾ ਗਿਆ। ਇਹ ਕਿਹਾ ਜਾ ਰਿਹਾ ਹੈ ਕਿ ਇੱਕ ਤਾਂ ਗੋਬਿੰਦ ਸਿੰਘ ਲੌਂਗੋਵਾਲ ਦੇ ਨਾਂ ਦੇ ਉੱਤੇ ਹੀ ਦੁਬਾਰਾ ਸਹੀ ਜਿਹੜੀ ਹੈ ਜੀ ਉਹ ਪੈ ਸਕਦੀ ਹੈ। ਕਿਆਸ ਰਾਈਆਂ ਦੇ ਵਿੱਚ ਜਿਹੜਾ ਜੀ ਤੋਤਾ ਸਿੰਘ ਹੋਰਾਂ ਦਾ ਨਾਮ ਵੀ ਬੋਲ ਰਿਹਾ, ਅਲਵਿੰਦਰਪਾਲ ਸਿੰਘ ਪੱਖੋਕੇ ਦਾ ਨਾਮ ਵੀ ਜਿਹੜਾ ਜੀ ਉਹ ਬੋਲ ਰਿਹਾ। ਜੇ ਬ੍ਰਹਮਪੁਰਾ ਹੋਰਾਂ ਦੀ ਕਾਟ ਜਿਹੜੀ ਜੀ ਉਹ ਕਰਨੀ ਹੋਈ ਤਾਂ ਅਲਵਿੰਦਰਪਾਲ ਸਿੰਘ ਪੱਖੋਕੇ ਦਾ ਜਿਹੜਾ ਜੀ ਉਹ ਦਾ ਲੱਗ ਸਕਦਾ ਹੈ। ਸ਼੍ਰੋਮਣੀ ਕਮੇਟੀ ਦੇ ਵਿੱਚ 191 ਮੈਂਬਰ ਆ, ਵੋਟਾਂ ਦੇ ਰਾਹੀਂ ਚੁਣੇ ਗਏ 170 ਹੈ, 15 ਨਾਮਜ਼ਦ ਮੈਂਬਰ ਹੈ, 9 ਮੈਂਬਰ ਅਕਾਲ ਚਲਾਣਾ ਕਰ ਚੁੱਕੇ ਆ, 2 ਮੈਂਬਰ ਅਸਤੀਫਾ ਜਿਹੜਾ ਜੀ ਉਹ ਦੇ ਚੁੱਕੇ ਆ। ਬਾਗੀ ਧਿਰਾਂ ਜਿਹੜੀਆਂ ਜੀ ਉਹ ਆਪਣੀ ਕੋਸ਼ਿਸ਼ ਕਰ ਰਹੀਆਂ ਨੇ ਕਿ ਘੱਟੋ ਘੱਟ ਉਹ ਜਿਹੜਾ ਜੀ ਵੋਟ ਜ਼ਰੂਰ ਪਵਾ ਲੈਣ। ਕਿੰਨੀਆਂ ਵੋਟਾਂ ਉਹਨਾਂ ਨੂੰ ਪੈਂਦੀਆਂ ਇਹ ਜਿਹੜੀ ਜੀ ਉਹ ਬਾਅਦ ਵਾਲੀ ਗੱਲ ਹੈ। ਕੋਈ ਬਹੁਤ ਵੱਡਾ ਤਾਂ ਜੀ ਕੋਈ ਉਤਲ ਪੁਤਲ ਦੀ ਜਿਹੜੀ ਉਮੀਦ ਨਹੀਂ ਹੈਗੀ, ਪਰ ਇੱਕ ਗੱਲ ਜ਼ਰੂਰ ਹੈ, ਜਿਹੜੀ ਗੱਲ ਅਕਾਲੀ ਦਲ ਦਾ ਪ੍ਰਧਾਨ ਹਮੇਸ਼ਾ ਜਿਹੜੀ ਜੀ ਉਹ ਕਹਿੰਦਾ ਕਿ ਸਾਡਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਕੋਈ ਦਖਲ ਨਹੀਂਗਾ। ਇੱਥੇ ਮੇਰਾ ਖਿਆਲ ਜਿਹੜੇ ਉਹਨਾਂ ਦੇ ਭਗਤ ਵਗੈਰਾ ਨੇ ਜੀ ਉਹਨਾਂ ਨੂੰ ਇਹ ਗੱਲ ਜ਼ਰੂਰ ਸਮਝਣੀ ਚਾਹੀਦੀ ਹੈ ਕਿ ਜਦੋਂ ਨਾਮ ਲਿਖ ਕੇ ਦੇ ਤੇ ਉਹ ਕਹੀ ਜਾਂਦੇ ਕਿ ਮੇਰੇ ਵਿੱਚ ਜਿਹੜਾ ਜੀ ਭਰੋਸਾ ਪ੍ਰਗਟ ਕੀਤਾ, ਤੇ ਫਿਰ ਇਹ ਤਾਂ ਨਹੀਂ ਨਾ ਕੱਲ ਨੂੰ ਕਹਿ ਸਕਦੇ ਕਿ ਸਾਡਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਈ ਦਖਲ ਨਹੀਂ ਗਾ। ਦਖਲ ਕਿੱਦਾਂ ਨੇ ਜੀ, ਹੁਣ ਦੇਖਣਾ ਆ, ਬੰਦੇ ਬਚਾਉਣੇ ਆ ਕਿ ਭੱਜੀ ਨਾ ਜਾਣ। ਤੇ ਅੱਗੇ ਗੱਲ ਕਰਦੇ ਆ ਜੀ, ਧਿਆਨ ਸਿੰਘ ਮੰਡ ਨੇ ਕਿਹਾ ਕਿ ਜਿਹੜਾ ਸਾਡਾ ਮੋਰਚਾ ਆ ਬਰਗਾੜੀ ਤੋਂ ਚਲਾ ਰਿਹਾ ਉਹ ਸ਼ਾਂਤਮਈ ਢੰਗ ਦੇ ਨਾਲ ਹੀ ਚੱਲੂਗਾ। ਜਿਹੜਾ ਬਰਗਾੜੀ ਦਾ ਇਨਸਾਫ ਮੋਰਚਾ ਹੈ ਉਹਨਾਂ ਨੇ ਇਹਦੇ ਬਾਰੇ ਕੁਝ ਗੱਲਾਂ ਜਿਹੜੀਆਂ ਜੀ ਉਹ ਕਲੀਅਰ ਕੀਤੀਆਂ ਨੇ, ਕਿਉਂਕਿ ਅਕਾਲੀ ਦਲ ਖਾਸ ਤੌਰ ਦੇ ਉੱਤੇ ਪ੍ਰਕਾਸ਼ ਸਿੰਘ ਬਾਦਲ ਹੋਰੀ ਅੱਜ ਕੱਲ੍ਹ ਤਾਂ ਥੋੜਾ ਘੱਟ ਨੇ, ਨਹੀਂ ਤਾਂ ਲਗਾਤਾਰ ਇੱਕੋ ਗੱਲ ਹੀ ਉਹ ਕਹਿੰਦੇ ਰਹੇ ਆ ਕਿ ਪੰਜਾਬ ਦੀ ਜਿਹੜਾ ਅਮਨ ਕਾਨੂੰਨ ਦੀ ਸਥਿਤੀ ਹੈ ਜਾਂ ਜਿਹੜੀ ਭਾਈਚਾਰਕ ਸਾਂਝ ਹੈ ਉਹਨੂੰ ਬਹੁਤ ਵੱਡਾ ਜਿਹੜਾ ਜੀ ਉਹ ਖਤਰਾ ਹੈ। ਤੇ ਇਹ ਖਤਰਾ ਉਹਨਾਂ ਦਾ ਇਸ਼ਾਰਾ ਜਿਹੜਾ ਜੀ ਇਸ ਬਰਗਾੜੀ ਦੇ ਮੋਰਚੇ ਵੱਲ ਹੀ ਜਿਹੜਾ ਜੀ ਉਹ ਰਿਹਾ। ਧਿਆਨ ਸਿੰਘ ਮੰਡ ਹੋਰਾਂ ਨੇ ਇਹ ਗੱਲ ਕਹੀ ਹੈ ਕਿ ਇਹਨਾਂ ਦੇ ਵਿੱਚ ਕਿਸਾਨ ਜਿਹੜਾ ਜੀ ਉਹ ਰੱਜੇ ਹੋਏ ਆ ਆਪਣੀ ਫਸਲ ਸੰਭਾਲਣ ਦੇ ਵਿੱਚ, ਤੇ ਆਉਂਦੇ ਦਿਨਾਂ ਦੇ ਦੌਰਾਨ ਅੱਜ ਕੱਲ੍ਹ ਕਿਉਂਕਿ ਥੋੜ੍ਹੀ ਜਿਹੀ ਉੱਥੇ ਗਿਣਤੀ ਘੱਟ ਹੈ ਲੋਕਾਂ ਦੀ, ਤੇ ਆਉਂਦੇ ਦਿਨਾਂ ਦੇ ਦੌਰਾਨ ਜਿਹੜੀ ਹੈ ਜੀ ਇਹ ਗਿਣਤੀ ਵਧੂਗੀ। ਕਿਸਾਨ ਜਿਹੜਾ ਭਾਈਚਾਰਾ ਹੈ ਉਹ ਆਪਣੀ ਫਸਲ ਬੀਜ ਕੇ ਫ੍ਰੀ ਹੋ ਜਾਊਗਾ, ਕਣਕ ਔਰ ਝੋਨਾ ਸੰਭਾਲ ਕੇ। ਇਹ ਵੀ ਉਹਨਾਂ ਨੇ ਕਿਹਾ ਹੈ ਕਿ ਜਿਹੜਾ ਇਹ ਸ਼ਾਂਤਮਈ ਤਰੀਕੇ ਆ ਜਿਹੜਾ ਅਸੀਂ ਅਪਣਾਇਆ ਹੈ ਉਹਦਾ ਦਬਾਓ ਆ ਜਿਹਦੇ ਕਰਕੇ ਦੋਸ਼ੀ ਜਿਹੜੇ ਜੀ ਉਹ ਫੜੇ ਜਾ ਰਹੇ ਆ। ਉਹਨਾਂ ਨੇ ਕਿਹਾ ਕਿ ਧਿਆਨ ਸਿੰਘ ਮੰਡ ਹੋਰਾਂ ਨੇ ਕਲੀਅਰ ਕੀਤਾ ਜੀ ਕਿ ਪੰਜਾਬ ਦਾ ਇੱਕ ਵੀ ਨੌਜਵਾਨ ਅਸੀਂ ਮੌਤ ਦੇ ਮੂੰਹ ਨਹੀਂ ਜਿਹੜਾ ਉਹ ਪੈਣ ਦੇਣਾ, ਕਿਉਂਕਿ ਪਹਿਲਾਂ ਬਹੁਤ ਜ਼ਿਆਦਾ ਨੁਕਸਾਨ ਪੰਜਾਬ ਦਾ ਜਿਹੜਾ ਜੀ ਉਹ ਹੋ ਚੁੱਕਾ। ਉਹਨਾਂ ਦਾ ਜਿਹੜਾ ਇਸ਼ਾਰਾ ਜੀ ਉਹ ਪੰਜਾਬ ਦੇ ਵਿੱਚ 1.5 ਦਹਾਕੇ ਤੱਕ ਜਿਹੜਾ ਮਾੜਾ ਸਮਾਂ ਰਿਹਾ ਉਹਦੇ ਵੱਲ ਜਿਹੜਾ ਉਹ ਇਸ਼ਾਰਾ ਸੀਗਾ। ਉਹਨਾਂ ਨੇ ਇਹ ਵੀ ਗੱਲ ਜਿਹੜੀ ਹੈ ਜੀ ਕਹੀ ਹੈ ਕਿ ਜਿਹੜਾ ਸਮਨਿੰਗ ਹੋਣੀ SIT ਦੇ ਵੱਲੋਂ ਇਹ ਇੱਕ ਸਵਾਗਤਯੋਗ ਫੈਸਲਾ ਹੈ। ਉਹਨਾਂ ਨੇ ਸਰਬੱਤ ਖਾਲਸਾ ਦੇ ਬਾਰੇ ਦੇ ਵਿੱਚ ਇੱਕ ਵਾਰੀ ਜਿਹੜਾ ਜੀ ਕਲੀਅਰ ਕੀਤਾ ਕਿ ਸਰਬੱਤ ਖਾਲਸਾ ਬੁਲਾਉਣ ਦੀ ਜ਼ਰੂਰਤ ਜਿਹੜੀ ਹੈ ਜੀ ਉਹ ਨਹੀਂ ਹੈ। ਉਹਨਾਂ ਕਿਹਾ ਕਿ ਜਿਹੜਾ ਇਨਸਾਫ ਮੋਰਚਾ ਬਰਗਾੜੀ ਦੇ ਵਿੱਚ ਲੱਗਿਆ ਇਹੀ ਜਿਹੜਾ ਜੀ ਉਹ ਜਾਰੀ ਰੱਖਿਆ ਜਾਊਗਾ, ਔਰ ਜਿੰਨੀ ਦੇਰ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਨੀ ਦੇਰ ਤੱਕ ਇਹ ਮੋਰਚਾ ਜਿਹੜਾ ਜੀ ਉਹ ਜਾਰੀ ਰਹੂਗਾ। ਉਹਨਾਂ ਨੇ ਕਿਹਾ ਕਿ ਇਨਸਾਫ ਜਿਹੜੇ ਮਰਜ਼ੀ ਤਰੀਕੇ ਦੇ ਨਾਲ ਦੇਵੇ ਪਰ ਦੇਣਾ ਸਰਕਾਰ ਨੇ ਹੈ, ਤੇ ਸਰਕਾਰ ਦੇ ਕੋਲੋਂ ਹੀ ਸਾਡੇ ਜਿਹੜਾ ਜੀ ਉਹ ਇਨਸਾਫ ਦੀ ਆਸ ਹੈ। ਉਹਨਾਂ ਨੇ ਇਹ ਵੀ ਕਿਹਾ ਜੀ ਕਿ ਇਹ ਦਬਾਓ ਸੀਗਾ ਜਿਹਦੇ ਕਰਕੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਜਿਹੜੀ ਆ ਜੀ ਉਹ ਵਿਧਾਨ ਸਭਾ ਦੇ ਵਿੱਚ ਲਿਆਂਦੀ ਗਈ, ਔਰ ਹੁਣ ਉਹਨਾਂ ਨੇ ਜਿਹੜਾ ਜੀ ਇਹ ਕਿਹਾ ਕਿ ਇਹ ਆਸ ਫਿਰ ਜਿਹੜੀ ਲੱਗ ਰਹੀ ਆ ਕਿ SIT ਦੀ ਜਿਹੜੀ ਪੁੱਛਗਿੱਛ ਹੈ ਉਹਦੇ ਵਿੱਚ ਸੁਖਬੀਰ ਸਿੰਘ ਬਾਦਲ, ਪ੍ਰਕਾਸ਼ ਸਿੰਘ ਬਾਦਲ ਤੇ ਅਕਸ਼ੇ ਕੁਮਾਰ ਨੂੰ ਜਿਹੜਾ ਜੀ ਉਹ ਸੱਦਿਆ ਜਾਣਾ, ਇਹ ਵੀ ਇੱਕ ਮੋਰਚੇ ਦੀ ਇਨਸਾਫ ਮੋਰਚੇ ਦੀ ਪ੍ਰਾਪਤੀ ਹੈ।
ਧਿਆਨ ਸਿੰਘ ਮੰਡ ਹੋਰਾਂ ਨੇ ਇਹ ਵੀ ਗੱਲ ਜਿਹੜੀ ਦੀ ਐਲਾਨੀ ਕਿ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਦੇ ਮੌਕੇ ਦੇ ਉੱਤੇ 25 ਨਵੰਬਰ ਨੂੰ ਬਰਗਾੜੀ ਦੇ ਵਿੱਚ ਇੱਕ ਵੱਡਾ ਇਕੱਠ ਜਿਹੜਾ ਦੀ ਉਹ ਕੀਤਾ ਜਾਊਗਾ ਔਰ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਦੇ ਮੌਕੇ ਦੇ ਉੱਤੇ ਇਕੱਠ ਕਰਕੇ ਸਰਕਾਰ ਦੇ ਉੱਤੇ ਫਿਰ ਇੱਕ ਵਾਰੀ ਜਿਹੜਾ ਦੀ ਉਹ ਦਬਾਅ ਪਾਇਆ ਜਾਊਗਾ ਤੇ ਉਹ ਇਸ ਮਾਮਲੇ ਦੇ ਵਿੱਚ ਢਿੱਲੀ ਜਿਹੜੀ ਹੈ ਜੀ ਉਹ ਨਾ ਪਵੇ, ਬਲਕਿ ਜਿਹੜਾ ਇਨਸਾਫ ਮੋਰਚਾ ਹੈ ਉਦੋਂ ਤੱਕ ਚੱਲੂਗਾ ਜਦੋਂ ਤੱਕ ਬੇਅਦਬੀ ਵਾਲੇ ਮਾਮਲੇ ਦੇ ਵਿੱਚ ਅਸਲ ਜਿਹੜੇ ਦੋਸ਼ੀ ਨੇ ਉਹਨਾਂ ਦੀਆਂ ਗ੍ਰਿਫਤਾਰੀਆਂ ਨਹੀਂ ਹੋ ਜਾਂਦੀਆਂ। ਧਿਆਨ ਸਿੰਘ ਮੰਡ ਹੋਰਾਂ ਨੇ ਇੱਕ ਹੋਰ ਅਹਿਮ ਗੱਲ ਜਿਹੜੀ ਦਿੱਤੀ ਕਿ ਇਸ ਵੇਲੇ ਪੰਜਾਬ ਦੇ ਲੋਕਾਂ ਨੇ ਇਸ ਬੇਅਦਬੀ ਦੀ ਵਜ੍ਹਾ ਕਰਕੇ ਪ੍ਰਕਾਸ਼ ਸਿੰਘ ਬਾਦਲ ਤੇ ਉਹਨਾਂ ਦੇ ਪਰਿਵਾਰ ਨੂੰ ਸਿਆਸਤ ਦੇ ਵਿੱਚੋਂ ਇੱਕ ਕਿਸਮ ਦੇ ਨਾਲ ਆਊਟ ਕਰ ਦਿੱਤਾ ਹੈ ਤੇ ਉਹਨਾਂ ਇਹ ਕਿਹਾ ਕਿ ਜੇ ਇਨਸਾਫ ਜਿਹੜਾ ਜੀ ਉਹ ਨਹੀਂ ਮਿਲਦਾ, ਮੌਜੂਦਾ ਸਰਕਾਰ ਇਨਸਾਫ ਨਹੀਂ ਕਰਦੀ ਤਾਂ ਕਾਂਗਰਸ ਵੀ ਅਜਿਹੇ ਹਸ਼ਰ ਦੇ ਵਾਸਤੇ ਤਿਆਰ ਰਵੇ। ਜੀ ਤੇ ਅੱਗੇ ਗੱਲ ਕਰਦੇ ਜੀ ਕਿ ਬਾਦਲ ਦੀ ਵੱਡੇ ਬਾਦਲ ਦੀ ਪਿੱਠ ਵਿੱਚ ਦਰਦ ਸੀ, ਉਸਨੇ ਚਟਾਲਿਆਂ ਦੀ ਪੀੜ ਵਧਾਈ। ਦੇਖੋ ਜੀ ਐਕਚੁਅਲੀ ਜਿਹੜੇ ਚਟਾਲਾ ਪਰਿਵਾਰ ਦਾ ਇਸ ਵੇਲੇ ਵਿਵਾਦ ਜਿਹੜਾ ਜੀ ਉਹ ਹੋਰ ਤੇਜ਼ ਹੁੰਦਾ ਜਾ ਰਿਹਾ। ਹੁਣ ਬਹੁਤੀਆਂ ਨਿਗਾਹਾਂ ਜਿਹੜੀਆਂ ਜੀ ਉਹ 17 ਤਰੀਕ ਦੇ ਇਕੱਠ ਦੇ ਉੱਤੇ ਲੱਗੀਆਂ ਹੋਈਆਂ ਨੇ ਜਿਹੜਾ ਕਿ ਅਜੇ ਚਟਾਲਾ ਨੇ ਰੱਖਿਆ। ਬੇਸ਼ੱਕ ਅਬੇ ਚਟਾਲਾ ਦੇ ਵੱਲੋਂ ਜਿਹੜਾ ਜੀ ਇਹ ਕਿਹਾ ਗਿਆ ਕਿ ਇਹ ਪਾਰਟੀ ਵਿਰੋਧੀ ਇਕੱਠ ਹੋਊਗਾ, ਪਰ ਅਜੇ ਚਟਾਲਾ ਤੇ ਉਹਦੇ ਮੁੰਡੇ ਜਿਹੜੇ ਨੇ ਜੀ ਉਹ ਇਸ ਇਕੱਠ ਦੇ ਵਾਸਤੇ ਵਜਿੱਦ ਨੇ, ਜਿਹੜੇ ਕਿ ਹਰਿਆਣੇ ਦੇ ਵਿੱਚ ਆਪਣੀ ਪਾਵਰ ਆਪਣੀ ਤਾਕਤ ਜਿਹੜੀ ਹੈ ਜੀ ਉਹ ਦਰਸਾਉਣੀ ਚਾਹੁੰਦੇ ਆ ਕਿ ਕਿੰਨੇ ਲੋਕ ਉਹਨਾਂ ਦੇ ਪਿੱਛੇ ਨੇ। ਇਹ ਕਿਹਾ ਜਾ ਰਿਹਾ ਕਿ ਪ੍ਰਕਾਸ਼ ਸਿੰਘ ਬਾਦਲ ਹੋਰੀ ਜਿਹੜੇ ਜੀ ਉਹ ਸਰਗਰਮ ਦਿਸ ਰਹੇ ਨੇ ਕਿ ਕਿਸੇ ਤਰੀਕੇ ਦੇ ਨਾਲ ਚਟਾਲਾ ਪਰਿਵਾਰ ਵਿਚਾਲੇ ਜਿਹੜਾ ਵਿਵਾਦ ਹੈ ਉਹਨੂੰ ਠੱਲਿਆ ਜਾਵੇ। ਪਿਛਲੇ ਦਿਨੀ ਅਜੇ ਚਟਾਲਾ ਤੇ ਅਬੇ ਚਟਾਲਾ ਦੀ ਹੋਈ ਜਿਹੜੀ ਮੁਲਾਕਾਤ ਸੀਗੀ ਉਹਦੇ ਵਿੱਚੋਂ ਇੱਕ ਆਸ ਬੱਝੀ ਸੀ ਕਿ ਗੱਲਬਾਤ ਗਾਂਹ ਤੁਰ ਸਕਦੀ ਹੈ, ਪਰ ਤੁਰੀ ਨਹੀਂ, ਬਲਕਿ ਇਹ ਉੱਥੇ ਹੀ ਜਿਹੜੀ ਜੀ ਗੱਲਬਾਤ ਰਹਿ ਗਈ ਕਿਉਂਕਿ ਦੋਏ ਧਿਰਾਂ ਆਪੋ ਆਪਣੀ ਗੱਲ ਦੇ ਉੱਤੇ ਜਿਹੜੀਆਂ ਜੀ ਉਹ ਅੜੀਆਂ ਹੋਈਆਂ ਨੇ। ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਪਿੱਠ ਦੇ ਵਿੱਚ ਦਰਦ ਹੈ ਜੀ, ਜਿਹਦੇ ਕਰਕੇ ਉਹਨਾਂ ਨੇ ਚੰਡੀਗੜ੍ਹ ਜਾਣਾ ਸੀ। ਚੰਡੀਗੜ੍ਹ ਦੇ ਵਿੱਚ ਅਜੇ ਚਟਾਲਾ ਦੇ ਨਾਲ ਉਹਨਾਂ ਦੀ ਮੁਲਾਕਾਤ ਹੋਣੀ ਸੀ। ਅਜੇ ਚਟਾਲਾ ਨੇ ਵੀ ਇਹ ਕਿਹਾ ਸੀਗਾ ਕਿ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਵੱਡੇ ਬਜ਼ੁਰਗ ਨੇ ਪ੍ਰਕਾਸ਼ ਸਿੰਘ ਬਾਦਲ ਹੋਰੀ, ਜੋ ਕਹਿਣਗੇ ਉਹਨਾਂ ਨੂੰ ਮਨਜ਼ੂਰ ਹੋਊਗਾ। ਨਾ ਪ੍ਰਕਾਸ਼ ਸਿੰਘ ਬਾਦਲ ਹੋਰੀ ਚੰਡੀਗੜ੍ਹ ਜਿਹੜਾ ਜੀ ਉਹ ਜਾ ਸਕੇ ਆ ਤੇ ਨਾ ਅਜੇ ਚਟਾਲਾ ਦੇ ਨਾਲ ਇਹ ਮੁਲਾਕਾਤ ਜਿਹੜੀ ਹੈ ਜੀ ਉਹ ਹੋ ਸਕੀ ਆ। ਇਹ ਕਿਹਾ ਜਾ ਰਿਹਾ ਕਿ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਪਿੱਠ ਦਰਦ ਜਿਹੜੀ ਹੈ ਜੀ ਉਹ ਜ਼ਿਆਦਾ ਵਧੀ ਹੋਈ ਆ, ਜਿਹਦੇ ਕਰਕੇ ਇਹਦਾ ਦਰਦ ਅਸਲ ਦੇ ਵਿੱਚ ਚਟਾਲਾ ਪਰਿਵਾਰ ਨੂੰ ਮਹਿਸੂਸ ਹੋ ਰਿਹਾ ਕਿਉਂਕਿ ਉਹਨਾਂ ਨੂੰ ਇਹ ਆਸ ਸੀਗੀ ਕਿ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਵਿਚੋਲਗਿਰੀ ਦੇ ਨਾਲ ਉਹਨਾਂ ਦੇ ਪਰਿਵਾਰ ਵਿਚਲਾ ਇਹ ਮਸਲਾ ਜਿਹੜਾ ਜੀ ਉਹ ਹੱਲ ਹੋ ਸਕਦਾ ਕਿਉਂਕਿ 13 ਤਰੀਕ ਅੱਜ ਜਿਹੜੀ ਦੀ ਹੋ ਗਈ। 17 ਤਰੀਕ ਨੂੰ ਜਿਹੜੀ ਮੀਟਿੰਗ ਹੈ ਉਹ ਵੱਡੇ ਪੱਧਰ ਦੇ ਉੱਤੇ ਰੱਖੀ ਆ ਅਜੇ ਚਟਾਲਾ ਨੇ। ਜਦੋਂ ਹੁਣ ਥੋੜੇ ਦਿਨ ਜਿਹੜਾ ਜੀ ਉਹ ਰਹਿ ਜਾਣਗੇ ਤੇ ਉਦੋਂ ਉਹ ਵੀ ਇਸ 17 ਵਾਲੀ ਜਿਹੜਾ ਇਕੱਠ ਹੈ ਉਹਦੇ ਤੋਂ ਵਾਪਸ ਜਿਹੜਾ ਨਹੀਂ ਆ ਸਕਣਗੇ। ਉਡੀਕਿਆ ਜਾ ਰਿਹਾ ਕਿ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਜਿਹੜੀ ਪਿੱਠ ਹੈ ਉਹ ਠੀਕ ਹੋਵੇ ਔਰ ਇਹ ਕਿਹਾ ਗਿਆ ਕਿ ਪਿਛਲੇ ਦਿਨੀ ਉਹਨਾਂ ਨੇ ਕੋਈ ਦੌਰਾ ਕੀਤਾ ਸੀਗਾ ਆਪਣੇ ਨੇੜੇ ਤੇੜੇ ਦੇ ਏਰੀਏ ਦੇ ਵਿੱਚ, ਉੱਥੋਂ ਦੀ ਸੜਕਾਂ ਜਿਹੜੀਆਂ ਜੀ ਉਹ ਖਰਾਬ ਹੋਣ ਕਰਕੇ ਇਹ ਪਿੱਠ ਦਰਦ ਜਿਹੜੀ ਪਹਿਲਾਂ ਦੀ ਪੁਰਾਣੀ ਹੈ ਜੀ ਉਹ ਜ਼ਿਆਦਾ ਹੋ ਗਈ। ਵੈਸੇ ਡਿਵੈਲਪਮੈਂਟ ਦੇ ਨਾਂ ਦੇ ਉੱਤੇ ਹੀ ਰੌਲਾ ਜਿਹੜਾ ਜੀ ਉਹ ਪਾਇਆ ਜਾ ਰਿਹਾ ਸੀ। ਮੇਰਾ ਖਿਆਲ ਸੜਕਾਂ ਤਾਂ ਮੂੰਹ ਬੋਲਦੀਆਂ ਨੇ ਕਿ ਕਿਹੋ ਜਿਹੀਆਂ ਨੇ, ਟੋਲ ਵਾਲੀਆਂ ਜਿਹੜੀਆਂ ਜੀ ਉਹ ਛੱਡ ਕੇ ਉਸ ਤੋਂ ਬਿਨਾਂ ਜੋ ਹਾਲਾਤ ਜਿਹੜੇ ਜੀ ਉਹ ਹੈਗੇ ਆ ਉਹ ਪਿੱਠ ਦਰਦ ਸਮੁੱਚੇ ਪੰਜਾਬ ਨੂੰ ਜਿਹੜੀ ਜੀ ਉਹ ਹੋਈ ਆ। ਵੈਸੇ ਇੱਕ ਨੇਤਾ ਜਿਹੜੇ ਜੀ ਹੁਣ ਉਹ ਵੀ ਭੁਗਤ ਰਹੇ ਨੇ ਪ੍ਰਕਾਸ਼ ਸਿੰਘ ਬਾਦਲ ਹੋਰੀ। ਬਿਲਕੁਲ ਜੀ, ਇਕੱਲੀ ਪਿੱਠ ਦਰਦ ਨਹੀਂ, ਸਾਰਾ ਸਰੀਰ ਸਾਰਾ ਕਹਿੰਦੇ ਹੁੰਦੇ ਪਰਿਵਾਰ ਨੂੰ ਹੀ ਦਰਦ ਹੋ ਰਿਹਾ। ਅੱਗੇ ਆਪਾਂ ਗੱਲ ਕਰਦੇ ਹਾਂ SGPC ਤੋਂ ਬਾਅਦ ਸਿੱਖਿਆ ਕੇਂਦਰ ਦਾ ਜਿਹੜਾ ਅਗਲਾ ਨਿਸ਼ਾਨਾ ਕਿਰਪਾਲ ਸਿੰਘ ਜੀ। ਬਿਲਕੁਲ ਜੀ, ਐਕਚੁਅਲੀ ਜਿਹੜੇ ਡਾਕਟਰ ਕਿਰਪਾਲ ਸਿੰਘ ਹੋਰੀ ਨੇ ਉਹਨਾਂ ਦੀ ਜਿਹੜੀ ਕੰਟਰੀਬਿਊਸ਼ਨ ਕੀ ਆ ਇਹ ਸਭ ਨੂੰ ਜਿਹੜਾ ਜੀ ਉਹ ਪਤਾ, ਪਰ ਇਹ ਹੈ ਜੀ ਕਿ ਪਹਿਲਾਂ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹਨਾਂ ਦੀ ਉਮਰ ਭਰ ਦੀ ਬਹੁਤੀ ਕੀਤੀ ਕਰਾਈ ਦੇ ਉੱਤੇ ਲਾਈਨ ਜਿਹੜੀ ਹੈ ਜੀ ਉਹ ਫੇਰੀ ਆ। ਪਿਛਲੇ ਦਿਨਾਂ ਦੇ ਵਿੱਚ ਡਾਕਟਰ ਕਿਰਪਾਲ ਸਿੰਘ ਹੋਰਾਂ ਤੋਂ ਜਿਹੜੀਆਂ ਜ਼ਿੰਮੇਵਾਰੀਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਖੋਲੀਆਂ, ਉਹਦਾ ਕਾਰਨ ਜਿਹੜਾ ਜੀ ਉਹ ਸਿਆਸੀ ਹੈ, ਸਭ ਨੂੰ ਪਤਾ ਹੈ। 95 ਸਾਲਾਂ ਦੇ ਡਾਕਟਰ ਕਿਰਪਾਲ ਸਿੰਘ ਹੋਰਾਂ ਨੂੰ ਸਰਕਾਰ ਨੇ ਜਿਹੜੀ ਇੱਥੇ ਸਿਲੇਬਸ ਦੇ ਵਿੱਚ ਛੇੜਛਾੜ ਹੋਈ ਆ ਉਹਨੂੰ ਜਿਹੜਾ ਜੀ ਲੈ ਕੇ ਜਿਹੜੀ ਕਮੇਟੀ ਬਣਾਈ ਸੀ ਉਹਦੀ ਪ੍ਰਧਾਨਗੀ ਸੌਂਪੀ ਸੀਗੀ। ਜੇ ਪੁਰਾਣੀ ਜਿਹੜੀ ਦੀ ਉਹ ਗੱਲ ਕਰੀਏ ਤਾਂ ਡਾਕਟਰ ਕਿਰਪਾਲ ਸਿੰਘ ਹੋਰਾਂ ਨੇ 1999 ਦੇ ਵਿੱਚ ਜਦੋਂ ਖਾਲਸਾ ਪੰਥ 300 ਸਾਲਾ ਸਾਜਨਾ ਦਿਵਸ ਮਨਾਇਆ ਤਾਂ ਉਦੋਂ ਜਗੀਰ ਕੌਰ ਹੋਰੀ ਪ੍ਰਧਾਨ ਹੁੰਦੇ ਸੀ
ਇਹ ਫੈਸਲਾ ਕੀਤਾ ਸ਼੍ਰੋਮਣੀ ਕਮੇਟੀ ਨੇ ਕਿ 300 ਕਿਤਾਬਾਂ ਸਿੱਖ ਇਤਿਹਾਸ ਨਾਲ ਸੰਬੰਧਿਤ ਛਪਵਾਈਆਂ ਜਾਣਗੀਆਂ। ਇੱਕ ਕਿਤਾਬ ਉਦੋਂ ਛਪਵਾਈ ਗਈ ਜਿਹਦਾ ਨਾਮ ਸਿੱਖ ਇਤਿਹਾਸ ਸੀ, ਇਹਨੂੰ ਹਿੰਦੀ ਦੇ ਵਿੱਚ ਵੀ ਛਪਵਾਇਆ ਗਿਆ। ਕਿਹਨੇ ਖਰੜਾ ਦਿੱਤਾ, ਇਹਦਾ ਲੇਖਕ ਕੌਣ ਹੈ, ਇਹਦੇ ਉੱਤੇ ਕੋਈ ਜਿਹੜਾ ਜੀ ਕਿਤਾਬ ਦੇ ਉੱਤੇ ਜ਼ਿਕਰ ਨਹੀਂਗਾ ਹੈਗਾ। ਕਿੰਨੇ ਇਹਦੇ ਐਡੀਸ਼ਨ ਛਪੇ, ਇਹਦਾ ਵੀ ਕੋਈ ਜ਼ਿਕਰ ਨਹੀਂਗਾ। ਜੋ ਇਹਦੇ ਵਿੱਚ ਗੁਰੂ ਸਾਹਿਬਾਨ ਦੇ ਬਾਰੇ ਦੇ ਵਿੱਚ ਬੇਹੂਦਾ ਕਿਸਮ ਦੀਆਂ ਟਿੱਪਣੀਆਂ ਕੀਤੀਆਂ ਗਈਆਂ ਉਹ ਬਹੁਤ ਗੰਭੀਰ ਸਨ, ਪਰ ਇਹਦਾ ਕਿਸੇ ਨੇ ਨੋਟਿਸ ਨਾ ਲਿਆ। 2007 ਦੇ ਵਿੱਚ ਜਦੋਂ ਬਲਦੇਵ ਸਿੰਘ ਸਿਰਸਾ ਇੱਕ ਨੇ ਜੀ, ਉਹਨਾਂ ਨੇ ਇਹ ਮੁੱਦਾ ਚੁੱਕਿਆ ਤਾਂ ਸਾਰੀ ਕਹਾਣੀ ਸਾਹਮਣੇ ਆਈ ਵੀ ਇਹਦੇ ਵਿੱਚ ਤਾਂ ਇੰਨਾ ਕੁਛ ਜਿਹੜਾ ਜੀ ਉਹ ਲਿਖਿਆ ਹੋਇਆ। ਫਿਰ ਇਹ ਲੱਭਤਾਂ ਸ਼ੁਰੂ ਹੋਈਆਂ ਕਿ ਕਿਹਨੇ ਇਹ ਕਿਤਾਬ ਲਿਖੀ। ਕੋਈ ਲੇਖਕ ਦਾ ਨਾਮ ਨਹੀਂ ਹੈਗਾ। ਉਹਨੂੰ ਛਪਵਾਇਆ ਜਿਹੜਾ ਜੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਜਿਹੜੀ ਹੈ ਜੀ ਉਹਨੇ। ਔਰ ਇਹ ਜਿਹੜੀ ਜੀ ਕਿਤਾਬ ਕਿੰਨੀ ਕੁ ਜਿਹੜੀ ਚਲੇਗੀ ਕੁਛ ਨਹੀਂ ਪਤਾ। ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਿਵਾਦ ਤੋਂ ਬਚਣ ਦੇ ਵਾਸਤੇ ਡਾਕਟਰ ਕਿਰਪਾਲ ਸਿੰਘ ਹੋਰਾਂ ਦੀ ਅਗਵਾਈ ਦੇ ਵਿੱਚ ਇੱਕ ਕਮੇਟੀ ਬਣਾਤੀ। ਉਸ ਕਮੇਟੀ ਨੇ ਜਿਹੜੀ ਜੀ ਘੋਖ ਕਰਕੇ ਕਿਹਾ ਕਿ ਇਹ ਬਹੁਤ ਗੰਭੀਰ ਵਿਸ਼ਾ ਹੈ ਔਰ ਕਿਤਾਬ ਦੇ ਵਿੱਚ ਜਿਹੜੀਆਂ ਟਿੱਪਣੀਆਂ ਕੀਤੀਆਂ ਗਈਆਂ ਉਹ ਬਹੁਤ ਬੇਹੂਦਾ ਨੇ। ਇਹਦੇ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਜੀ ਕਾਨੂੰਨੀ ਕਾਰਵਾਈ ਕਰੇ ਤੇ ਇਹ ਦੱਸੇ ਕਿ ਕਿਹਨੇ ਇਹ ਜਿਹੜਾ ਜੀ ਇਹਦਾ ਖਰੜਾ ਕਿਹਨੇ ਲਿਆਂਦਾ, ਇਹਦੀ ਸੰਪਾਦਨਾ ਕਿਹਨੇ ਕੀਤੀ, ਇਹਦਾ ਲੇਖਕ ਕੌਣ ਹੈ। ਇਹ ਸਾਰਾ ਕੁਝ ਜਿਹੜਾ ਸੀਗਾ ਡਾਕਟਰ ਕਿਰਪਾਲ ਸਿੰਘ ਹੋਰਾਂ ਦਾ ਰਿਕਮੈਂਡ ਕੀਤਾ ਗਿਆ, ਕਮੇਟੀ ਦੇ ਵੱਲੋਂ ਦਬਾ ਲਿਆ ਗਿਆ। ਅੱਜ ਤੱਕ ਕਿਸੇ ਨੇ ਕੱਢਿਆ ਨਹੀਂ। ਡਾਕਟਰ ਕਿਰਪਾਲ ਸਿੰਘ ਹੋਰੀ ਵੀ ਮੁੜ ਕੇ ਉਸ ਤੋਂ ਬਾਅਦ ਉਹਨੇ ਰਿਕਮੈਂਡ ਕਰਨਾ ਸੀ ਕਰਤਾ, ਉਹ ਵੀ ਜਿਹੜਾ ਚੁੱਪ ਰਹੇ। ਪਿਛਲੇ ਦਿਨਾਂ ਜਦੋਂ ਚਰਚਾ ਦੇ ਵਿੱਚ ਆਏ, ਜਦੋਂ ਸਰਕਾਰ ਨੇ ਉਹਨਾਂ ਨੂੰ ਕਮੇਟੀ ਦੇ ਵਿੱਚ ਜਿਹੜਾ ਵੀ ਲੈਣ ਦਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਲੱਗਿਆ ਜੀ ਕਿ ਉਹ ਸਾਡੇ ਲਈ ਪਹਿਲਾਂ ਕਈ ਕੰਮ ਕਰਦੇ ਰਹੇ ਨੇ, ਹੁਣ ਸਰਕਾਰ ਦੇ ਕਹੇ ਤੇ ਕਿਉਂ ਜਿਹੜਾ ਜੀ ਉਹ ਕੰਮ ਕਰ ਰਹੇ ਨੇ। ਹਾਲਾਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇੱਕ ਚਿੱਠੀ ਲਿਖ ਕੇ ਉਹਨਾਂ ਨੇ ਪੱਖ ਰੱਖਿਆ, ਪਰ ਇਹਦੇ ਬਾਵਜੂਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹਨਾਂ ਦੀਆਂ ਹੁਣ ਤੱਕ ਦੀਆਂ ਕੀਤੀਆਂ ਕਰਾਈਆਂ ਜ਼ਿੰਮੇਵਾਰੀਆਂ ਸਾਰੀਆਂ ਜਿਹੜੀਆਂ ਸੀਗੀਆਂ ਉਹ ਛਿੱਕੇ ਟੰਗ ਕੇ ਉਹਨਾਂ ਨੂੰ ਸਾਈਡਲਾਈਨ ਕਰਤਾ। ਹੁਣ ਜਿਹੜੇ ਪੰਜਾਬ ਦੇ ਸਿੱਖਿਆ ਮੰਤਰੀ ਨੇ OP ਸੋਨੀ, ਉਹਨਾਂ ਨੇ ਡਾਕਟਰ ਕਿਰਪਾਲ ਸਿੰਘ ਹੋਰਾਂ ਦੇ ਉੱਤੇ ਕਿੰਤੂ ਪਰੰਤੂ ਜਿਹੜੇ ਜੀ ਉਹ ਕਰ ਦਿੱਤੇ ਨੇ। ਡਾਕਟਰ ਕਿਰਪਾਲ ਸਿੰਘ ਹੋਰਾਂ ਨੇ ਜਿਹੜੀ ਚਿੱਠੀ ਲਿਖੀ ਆ ਇਸ ਮਾਮਲੇ ਦੇ ਉੱਤੇ ਸਿੱਖਿਆ ਮੰਤਰੀ OP ਸੋਨੀ ਨੇ ਇਹ ਗੱਲ ਕਹੀ ਆ ਕਿ ਸਮੁੱਚੇ ਵਿਵਾਦ ਦੇ ਵਾਸਤੇ ਡਾਕਟਰ ਕਿਰਪਾਲ ਸਿੰਘ ਦੀ ਅਗਵਾਈ ਵਾਲੀ ਕਮੇਟੀ ਜ਼ਿੰਮੇਵਾਰ ਹੈ। ਉਹਨਾਂ ਨੇ ਇਹ ਜਿਹੜਾ ਜੀ ਇਹ ਕਹਿ ਦਿੱਤਾ ਕਿ ਡਾਕਟਰ ਕਿਰਪਾਲ ਸਿੰਘ ਦੇ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲਿਖੀ ਜਿਹੜੀ ਚਿੱਠੀ ਆ, ਉਹਨਾਂ ਨੇ ਕਿਹਾ ਕਿ ਉਹਨਾਂ ਨੇ 6 ਮੈਂਬਰੀ ਕਮੇਟੀ ਨੂੰ ਜਲਦੀ ਕਿਤਾਬ ਦੇਣ ਦੀ ਪੜਚੋਲ ਕਰਨ ਦੇ ਵਾਸਤੇ ਕਿਹਾ ਸੀਗਾ, ਪਰ ਕਿਤਾਬ ਵਿਚਲੀਆਂ ਗਲਤੀਆਂ ਲਈ ਪੂਰੀ ਤਰੀਕੇ ਨਾਲ ਕਮੇਟੀ ਜਿਹੜੀ ਹੈ ਜੀ ਉਹ ਜ਼ਿੰਮੇਵਾਰ ਹੈ। ਡਾਕਟਰ ਕਿਰਪਾਲ ਸਿੰਘ ਹੋਰਾਂ ਨੇ ਜਿਹੜੀ ਸੀ ਉਹ ਚਿੱਠੀ ਦੇ ਵਿੱਚ ਇਹ ਲਿਖਿਆ ਸੀ ਸ਼੍ਰੋਮਣੀ ਕਮੇਟੀ ਨੂੰ ਕਿ ਸਾਥੋਂ ਸਿੱਖਿਆ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਸੀਗਾ ਕਿ ਛੇਤੀ ਤੋਂ ਛੇਤੀ ਚੈਪਟਰ ਲਿਖੇ ਜਾਣ ਕਿਉਂਕਿ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ। ਤੇ ਉਹਨਾਂ ਨੇ ਇਹ ਕਿਹਾ ਜੀ ਕਿ ਜਿਹੜੀ ਪਿਛਲੀ ਸਰਕਾਰ ਨੇ ਛਪਾਇਆ ਸੀ ਉਹੀ ਉਹਦੇ ਵਿੱਚ ਜਿਹੜਾ ਜੀ ਉਹ ਚੇਪ ਦਿੱਤਾ ਗਿਆ। ਹੁਣ ਸਵਾਲ ਇਹ ਹੈ ਕਿ ਡਾਕਟਰ ਕਿਰਪਾਲ ਸਿੰਘ ਹੋਰਾਂ ਨੂੰ ਕੀ ਇਹ ਜ਼ਿੰਮੇਵਾਰੀ ਜਿਹੜੀ ਜੀ ਉਹ ਲੈਣੀ ਚਾਹੀਦੀ ਸੀ 95 ਸਾਲ ਦੀ ਉਮਰ ਦੇ ਵਿੱਚ, ਜੇ ਉਹ ਇਹਦੇ ਉੱਤੇ ਕੰਮ ਜਿਹੜਾ ਜੀ ਉਹ ਨਹੀਂ ਸਨ ਕਰ ਸਕਦੇ। ਦੂਜਾ ਸਵਾਲ ਇਹ ਆ ਕਿ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਜੀ ਉਹਨਾਂ ਨੂੰ ਸਾਰੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਕਰ ਰਹੀ ਆ ਮੰਨ ਲਓ, ਤੇ ਉਹਨੂੰ ਕਮ ਸੇ ਕਮ ਡਾਕਟਰ ਕਿਰਪਾਲ ਸਿੰਘ ਹੋਰਾਂ ਦੇ ਵੱਲੋਂ ਹੁਣ ਤੱਕ ਉਹਨਾਂ ਦੀ ਕੰਟਰੀਬਿਊਸ਼ਨ ਜਿਹੜੀ ਹੈ ਜੀ ਸਾਹਮਣੇ ਰੱਖਣੀ ਚਾਹੀਦੀ ਸੀ ਕਿਸੇ ਵੀ ਤਰ੍ਹਾਂ ਦੀਆਂ ਟਿੱਪਣੀਆਂ ਕਰਨ ਤੋਂ ਪਹਿਲਾਂ। ਦੂਸਰਾ, ਪੰਜਾਬ ਦੇ ਸਿੱਖਿਆ ਮੰਤਰੀ ਜਿਨ੍ਹਾਂ ਦੀ ਐਜੂਕੇਸ਼ਨ ਤਾਂ ਵੈਸੇ ਉਨੀ ਕੀ ਹੈਗੀ ਆ, ਜਿਹਦੇ 'ਚ ਇਹ ਨਹੀਂ ਕਿਹਾ ਜਾ ਸਕਦਾ ਕਿ ਉਹਨਾਂ ਨੇ ਡਾਕਟਰ ਕਿਰਪਾਲ ਸਿੰਘ ਹੋਰਾਂ ਨੂੰ ਕਦੀ ਪੜ੍ਹਿਆ ਹੋਊਗਾ ਕਿ ਉਹ ਕੌਣ ਨੇ, ਕਿੰਨੇ ਕੁ ਉਹਨਾਂ ਦੀ ਜਿਹੜੀ ਹੈ ਜੀ ਉਹ ਦੇਣ ਹੈ। ਉਹਨਾਂ ਦੇ ਵੱਲੋਂ ਕੀਤੀ ਗਈ ਟਿੱਪਣੀ ਵੀ ਜਿਹੜੀ ਹੈ ਜੀ ਉਹਨੂੰ ਬੇਹੂਦਾ ਟਾਈਪ ਦੀ ਜਿਹੜੀ ਜੀ ਉਹ ਕਿਹਾ ਜਾ ਸਕਦਾ ਹੈ ਕਿ ਐਡੇ ਵੱਡੇ ਸਾਹਿਤਕਾਰ ਦੇ ਬਾਰੇ ਦੇ ਵਿੱਚ ਇਸ ਤਰ੍ਹਾਂ ਦੀ ਜਿਹੜੀ ਜੀ ਉਹ ਗੱਲ ਕਰਨੀ। ਜੇ ਸਰਕਾਰ ਜਿਹੜੀ ਹੈ ਜੀ ਕੋਈ ਜ਼ਿੰਮੇਵਾਰੀ ਦਿੰਦੀ ਹੈ ਤਾਂ ਉਹ ਕੋਈ ਜ਼ਿੰਮੇਵਾਰ ਵਿਅਕਤੀ ਸਮਝ ਕੇ ਹੀ ਜਿਹੜੀ ਹੈ ਜੀ ਉਹ ਦਿੱਤੀ ਗਈ ਹੋਊਗੀ। ਪਰ ਇਹਦੇ ਵਿੱਚ ਮੁਸ਼ਕਲ ਇਹ ਆ ਕਿ ਸਾਰਾ ਕੁਝ ਸਿਆਸੀ ਬਣਿਆ ਪਿਆ। ਜਿਹੜੀ ਕਿਤਾਬ ਦਾ ਮੈਂ ਜ਼ਿਕਰ ਕੀਤਾ ਉਹ ਇਸ ਕਰਕੇ ਜ਼ਿਕਰ ਕਰਨਾ ਜਿਹੜਾ ਜੀ ਉਹ ਜ਼ਰੂਰੀ ਸੀਗਾ ਕਿ ਜਿਹੜੇ ਲੋਕ ਅੱਜ ਇਸ ਜਿਹੜਾ ਸਿਲੇਬਸ ਦੇ ਉੱਤੇ ਟਿੱਪਣੀਆਂ ਕਰਕੇ ਜਾਂ ਇਹ ਕਹਿ ਰਿਹਾ ਕਿ ਮਾਮਲਾ ਦਰਜ ਕੀਤਾ ਜਾਵੇ ਔਰ FIR ਜਿਹੜੀ ਹੈ ਜੀ ਉਹ ਦਰਜ ਕੀਤੀ ਜਾਵੇ, ਉਹ ਅੱਜ ਇਸ ਗੱਲ ਦਾ ਜਵਾਬ ਨਹੀਂ ਦੇ ਸਕਦੇ ਕਿ 1999 ਦੇ ਵਿੱਚ ਸਿੱਖ ਇਤਿਹਾਸ ਨਾਮ ਦੀ ਛਪਵਾਈ ਗਈ ਕਿਤਾਬ ਜਿਹੜੀ ਹਿੰਦੀ ਦੇ ਵਿੱਚ ਵੀ ਛਪੀ, ਜੋ ਟਿੱਪਣੀਆਂ ਉਹਦੇ ਵਿੱਚ ਬੇਹੂਦਾ ਗੁਰੂ ਸਾਹਿਬ ਦੇ ਬਾਰੇ ਦੇ ਵਿੱਚ ਜਿਹੜੀਆਂ ਦੀ ਉਹ ਕੀਤੀਆਂ ਗਈਆਂ, ਪਹਿਲੇ ਪਾਤਸ਼ਾਹ ਦੇ ਬਾਰੇ ਵਿੱਚ, ਪੰਜਵੇਂ ਪਾਤਸ਼ਾਹ ਦੇ ਵਾਸਤੇ
9ਵੇਂ ਗੁਰੂ ਦੇ ਵਾਸਤੇ, 10ਵੇਂ ਗੁਰੂ ਦੇ ਵਾਸਤੇ, ਉਹਦਾ ਅੱਜ ਤੱਕ ਕੋਈ ਇਹ ਲੋਕ ਜਵਾਬ ਕਿਉਂ ਨਹੀਂ ਦੇ ਸਕੇ ਤੇ ਇਹ ਕਿਉਂ ਨਹੀਂ ਦੱਸ ਸਕੇ ਕਿ ਉਹ ਕਿਤਾਬਾਂ ਦੇ ਕਿੰਨੇ ਐਡੀਸ਼ਨ ਛਪੇ ਤੇ ਕਿੰਨੀ ਕਿਤਾਬ ਉਹ ਬਾਹਰ ਜਾ ਚੁੱਕੀ ਹੈ। ਜੀ ਜੀ, ਸਭ ਕੁਛ ਰਲ ਮਿਲ ਕੇ ਹੋਇਆ ਤੇ ਅੱਗੇ ਆਪਾਂ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਦੀ ਜੇ ਗੱਲ ਕਰੀਏ, ਉਹ 19 ਸਾਲਾਂ ਤੋਂ ਸਥਾਪਿਤ ਹੋਣ ਦੀ ਉਡੀਕ ਵਿੱਚ। ਬਿਲਕੁਲ ਜੀ, ਮਹਾਰਾਜਾ ਰਣਜੀਤ ਸਿੰਘ ਹੋਰਾਂ ਦਾ ਅੱਜ ਜਨਮ ਦਿਨ ਹੈ ਜੀ, ਔਰ ਇੱਥੇ ਪਟਿਆਲੇ ਤੋਂ ਸੰਗਰੂਰ ਜਾਂਦਿਆਂ ਰਾਹ ਦੇ ਵਿੱਚ ਜਿਹੜਾ ਜੀ ਪੈਂਦਾ ਉਹਨਾਂ ਦਾ ਪਿੰਡ ਬਡਰੁੱਖਾ, ਉਹਨਾਂ ਦਾ ਨਾਨਕਾ ਪਿੰਡ ਸੀਗਾ ਜੀ, ਜਿੱਥੇ ਮਹਾਰਾਜਾ ਰਣਜੀਤ ਸਿੰਘ ਹੋਰਾਂ ਦਾ ਜਨਮ ਹੋਇਆ। ਪਰ ਉਹਦੇ ਜਨਮ ਸਥਾਨ ਦਾ ਕੀ ਹਾਲ ਹੈ, ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਦੇਣ ਦਾ ਦਾਅਵਾ ਕਰਨ ਵਾਲੇ ਪ੍ਰਕਾਸ਼ ਸਿੰਘ ਬਾਦਲ ਹੋਰੀ ਵੀ ਇਸ ਜਗ੍ਹਾ ਨੂੰ ਸੁਧਾਰ ਨਹੀਂ ਜਿਹੜਾ ਜੀ ਉਹ ਸਕੇ। ਰਣਜੀਤ ਸਿੰਘ ਹੋਰਾਂ ਦਾ ਬੁੱਤ ਪਿਛਲੇ 1.5 ਸਾਲ ਤੋਂ ਪਿੰਡ ਬਡਰੁੱਖਾ ਦੇ ਸਰਪੰਚ ਦੇ ਘਰ ਪਿਆ। 19 ਸਾਲ ਤੋਂ ਸ਼ੇਰੇ ਪੰਜਾਬ ਦੇ ਬੁੱਤ ਨੂੰ ਜਿਹੜਾ ਜੀ ਇਹ ਬਡਰੁੱਖਾਂ ਵਾਲੇ ਉਡੀਕ ਰਹੇ ਆ। ਇਹ ਜਿਹੜਾ ਜੀ ਜਿਹੜੇ ਉਦੋਂ ਦੇ ਮੁੱਖ ਮੰਤਰੀ ਸੀ, ਉਹਨਾਂ ਨੇ ਐਲਾਨ ਕੀਤਾ ਸੀ ਅਸੀਂ ਇੱਥੇ ਬੁੱਤ ਜਿਹੜਾ ਜੀ ਉਹ ਲਵਾਵਾਂਗੇ। ਹੁਣ ਤਾਂ ਜਿਹੜਾ ਨੀਂਹ ਪੱਥਰ ਸੀਗਾ ਬੁੱਤ ਵਾਲਾ, ਉਹ ਵੀ ਭੁਰਨਾ ਸ਼ੁਰੂ ਹੋ ਗਿਆ, ਉਹ ਟੁੱਟਣਾ ਜਿਹੜਾ ਜੀ ਉਹ ਸ਼ੁਰੂ ਹੋ ਗਿਆ। ਹੋਇਆ ਇਹ ਹੈ ਜੀ ਕਿ ਜਿਹੜੀ ਇਹ ਬਡਰੁੱਖਾਂ ਦੀ ਪੰਚਾਇਤ ਆ, 21 ਸਾਲ ਪਹਿਲਾਂ ਉਹਨਾਂ ਨੇ ਸ਼ੇਰੇ ਪੰਜਾਬ ਦੇ ਜਨਮ ਦਿਨ ਦੇ ਮੌਕੇ ਦੇ ਉੱਤੇ ਉਦੋਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਐਲਾਨ ਕੀਤਾ ਸੀਗਾ ਕਿ ਬਡਰੁੱਖਾਂ ਦੇ ਵਿੱਚ ਸ਼ੇਰੇ ਪੰਜਾਬ ਯਾਦਗਾਰੀ ਪਾਰਕ ਸਥਾਪਿਤ ਕੀਤਾ ਜਾਊਗਾ। ਘੋੜੇ ਦੇ ਉੱਤੇ ਸਵਾਰ ਕਾਂਸੀ ਦਾ ਬੁੱਤ ਬਡਰੁੱਖਾਂ ਦੇ ਵਿੱਚ ਲਾਇਆ ਜਾਊਗਾ। 19 ਵਰ੍ਹੇ ਤੋਂ ਬਾਅਦ ਜਦੋਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਫੇਰ ਜਿਹੜਾ ਜੀ ਇਹ ਐਲਾਨ ਕੀਤਾ ਤੇ ਯਾਦ ਦਵਾਇਆ ਗਿਆ ਤੁਸੀਂ ਤਾਂ ਬੁੱਤ ਲਵਾਉਣਾ ਸੀ ਇੱਕ, ਉਹ ਬੁੱਤ ਜਿਹੜਾ ਜੀ ਭੇਜ ਦਿੱਤਾ ਗਿਆ। ਪਰ ਇਹ ਬੁੱਤ ਕਾਂਸੀ ਦਾ ਨਹੀਂ ਸੀਗਾ ਤੇ ਨਾ ਜਿਹੜਾ ਜੀ ਘੋੜੇ ਦੇ ਉੱਤੇ ਸਵਾਰ ਜਿਹੜਾ ਜੀ ਮਹਾਰਾਜਾ ਰਣਜੀਤ ਸਿੰਘ ਹੋਰਾਂ ਦਾ ਬੁੱਤ ਸੀਗਾ। ਇਹ ਬੁੱਤ ਉਹਨਾਂ ਦਾ ਜਿਹੜਾ ਜੀ ਇੱਕ ਮਹਿਜ਼ ਖੜੇ ਵਿਅਕਤੀ ਵਰਗਾ ਜਿਹੜਾ ਬੁੱਤ ਸੀਗਾ, ਛੋਟਾ ਜਿਹੜਾ ਜੀ ਉਹ ਬੁੱਤ ਲਾਇਆ ਗਿਆ, ਸ਼ਾਇਦ ਪੈਸੇ ਸੇਵ ਕਰ ਲਏ। ਔਰ ਦੂਜਾ ਜਿਹੜਾ ਜੀ ਬਡਰੁੱਖਾਂ ਵਾਲੀ ਜਿਹੜੀ ਪੰਚਾਇਤ ਆ, ਉਹ ਕਹਿੰਦੀ ਕਿ ਮਹਾਰਾਜਾ ਰਣਜੀਤ ਸਿੰਘ ਹੋਰਾਂ ਦੀ ਇੱਕ ਵੱਡੀ ਅਹਿਮ ਪਛਾਣ ਇਹ ਸੀ ਕਿ ਉਹਨਾਂ ਦੀ ਇੱਕ ਅੱਖ ਨਹੀਂ ਸੀ, ਜਦੋਂ ਕਿ ਬੁੱਤ ਜਿਹੜਾ ਜੀ ਉਹਦੇ ਵਿੱਚ ਦੋਵੇਂ ਅੱਖਾਂ ਜਿਹੜੀਆਂ ਜੀ ਉਹ ਬਣਾ ਕੇ ਭੇਜੀਆਂ ਹੋਈਆਂ ਨੇ, ਜਿਹਦੇ ਕਰਕੇ ਇਹ ਕਿਹਾ ਗਿਆ ਕਿ ਉਹ ਇਹ ਬੁੱਤ ਲਵਾਉਣ ਦੇ ਵਾਸਤੇ ਤਿਆਰ ਨਹੀਂ। ਇਹ ਵੀ ਕਿਹਾ ਗਿਆ ਕਿ ਵਿਭਾਗ ਦੇ ਵੱਲੋਂ ਭੇਜੀ ਇੱਕ ਟੀਮ ਜਿਹੜੀ ਆ ਸ਼ੇਰੇ ਪੰਜਾਬ ਦੇ ਬੁੱਤ ਨੂੰ ਵਾਪਸ ਲੈਣ ਆਈ ਸੀ, ਪਰ ਪੰਚਾਇਤ ਨੇ ਇਹ ਮੰਗ ਰੱਖ ਦਿੱਤੀ ਕਿ ਤੁਸੀਂ ਲੈ ਜਾਓਗੇ 21 ਸਾਲ ਬਾਅਦ ਫੇਰ ਭੇਜੋਗੇ, ਇਸ ਕਰਕੇ ਪਹਿਲਾਂ ਨਵਾਂ ਬੁੱਤ ਜਿਹੜਾ ਜੀ ਉਹ ਲਿਆਓ ਤੇ ਫਿਰ ਪੁਰਾਣਾ ਜਿਹੜਾ ਜੀ ਉਹ ਲੈ ਜਾਣਾ। ਜਿਹੜਾ ਜੀ 19 ਸਾਲ ਹੋ ਗਏ ਇਸ ਪਿੰਡ ਨੂੰ ਉਡੀਕਦਿਆਂ ਹੋਇਆ ਕਿ ਕੋਈ ਬੁੱਤ ਜਿਹੜਾ ਜੀ ਉਹਨਾਂ ਦੇ ਪਿੰਡ ਦੇ ਵਿੱਚ ਲੱਗਣਾ ਸੀ। 21 ਸਾਲ ਪਹਿਲਾਂ ਇਹਦਾ ਵਾਅਦਾ ਕੀਤਾ ਗਿਆ ਸੀ, ਅਜੇ ਤੱਕ ਵੀ ਉਹ ਵਾਅਦਾ ਜਿਹੜਾ ਜੀ ਉਹ ਵਫਾ ਨਹੀਂ ਹੋਇਆ। ਅਗਲੇ 21 ਸਾਲ ਹੋਰ ਉਡੀਕਣ ਤੇ ਅੱਗੇ ਆਪਾਂ ਗੱਲ ਕਰਦੇ ਹਾਂ ਛੱਤੀਸਗੜ੍ਹ ਦੇ ਵਿੱਚ 70% ਵੋਟਾਂ ਪਈਆਂ। ਇਹ ਨਕਸਲਾਈਟ ਪ੍ਰਭਾਵਿਤ ਡਿਸਟ੍ਰਿਕਟ ਨੇ ਜੀ, ਜਿਨ੍ਹਾਂ ਦੇ ਵਿੱਚ ਵੋਟਾਂ ਜਿਹੜੀਆਂ ਛੱਤੀਸਗੜ੍ਹ ਦੇ ਵਿੱਚ ਪਈਆਂ। ਨਕਸਲੀਆਂ ਦੀ ਦਹਿਸ਼ਤ ਜਿਹੜੀ ਆ ਜੀ ਉਹ ਇਸ ਜਗ੍ਹਾ ਦੇ ਉੱਤੇ ਦਿਸਦੀ ਆ ਅਕਸਰ। ਛੱਤੀਸਗੜ੍ਹ ਦੇ ਵਿੱਚ ਵਿਧਾਨ ਸਭਾ ਲਈ 90 ਜਿਹੜੀਆਂ ਸੀਟਾਂ ਨੇ, 18 ਸੀਟਾਂ ਦੇ ਉੱਤੇ 90 ਦੇ ਵਿੱਚੋਂ 18 ਸੀਟਾਂ ਦੇ ਉੱਤੇ ਪਹਿਲੇ ਗੇੜ ਦੀ ਵੋਟਿੰਗ ਦੇ ਵਿੱਚ 70% ਵੋਟਰਾਂ ਨੇ ਆਪਣੇ ਹੱਕ ਦੀ ਵਰਤੋਂ ਜਿਹੜੀ ਜੀ ਉਹ ਕੀਤੀ ਆ। ਚੋਣ ਕਮਿਸ਼ਨ ਦੇ ਮੁਤਾਬਕ ਕਾਂਕੇਰ ਦੇ ਵਿੱਚ 62%, ਕੋਂਡਾਗਾਂव ਦੇ ਵਿੱਚ ਤਕਰੀਬਨ 61.5%, ਬਸਤਰ 'ਚ 58%, ਦੰਤੇਵਾੜਾ 'ਚ 49% ਵੋਟਿੰਗ ਜਿਹੜੀ ਜੀ ਹੋਈ ਆ। ਦੂਜੇ ਗੇੜ ਦੇ ਵਿੱਚ 72 ਸੀਟਾਂ ਦੇ ਉੱਤੇ ਪੋਲਿੰਗ 20 ਨਵੰਬਰ ਨੂੰ ਹੋਊ। ਵੋਟਾਂ ਦੀ ਗਿਣਤੀ ਤੇ ਨਤੀਜੇ ਜਿਹੜੇ ਆ ਜੀ ਉਹ 11 ਦਸੰਬਰ ਨੂੰ ਆਉਣਗੇ। ਔਰ ਇਹ ਕਿਹਾ ਗਿਆ ਜੀ ਕਿ ਨਕਸਲਾਈਟ ਜਿਹੜੇ ਏਰੀਆ ਵਾਲੇ ਖੇਤਰ ਨੇ ਉਹਨਾਂ ਦੇ ਵਿੱਚ ਵੋਟਰਾਂ ਦੇ ਵਿੱਚ ਉਤਸ਼ਾਹ ਜਿਹੜਾ ਜੀ ਉਹ ਦਿਸਿਆ। ਨਕਸਲਾਈਟਾਂ ਨੇ ਵੋਟਾਂ ਦੇ ਬਾਈਕਾਟ ਦੀ ਚੇਤਾਵਨੀ ਜਿਹੜੀ ਆ ਜੀ ਉਹ ਦਿੱਤੀ ਹੋਈ ਆ। ਬਸਤਰ ਡਿਵੀਜ਼ਨ ਦੀਆਂ 9 ਤੇ ਰਾਜਨੰਦਗਾਂਵ ਜ਼ਿਲ੍ਹੇ ਦੀ ਇੱਕ ਸੀਟ ਦੇ ਉੱਤੇ ਵੋਟਾਂ ਸਵੇਰੇ 7 ਵਜੇ ਤੋਂ ਪੈਣੀਆਂ ਸ਼ੁਰੂ ਹੋਈਆਂ, ਜਦੋਂ ਕਿ 8 ਹੋਰ ਸੀਟਾਂ ਦੇ ਉੱਤੇ ਵੋਟਾਂ ਜਿਹੜੀਆਂ ਸੀ 8 ਵਜੇ ਤੋਂ ਜਿਹੜੀਆਂ ਉਹ ਸ਼ੁਰੂ ਹੋਈਆਂ। ਇਹ ਵੀ ਜਿਹੜਾ ਜੀ ਪਤਾ ਲੱਗਾ ਕਿ ਜਿਹੜੇ ਲੋਕ ਵੋਟਾਂ ਪਾਉਣ ਆਏ ਸੀ ਉਹ ਵੋਟ ਪਾ ਕੇ ਆਪਣੀਆਂ ਉਂਗਲੀਆਂ ਦੇ ਉੱਤੋਂ ਨਿਸ਼ਾਨ ਜਿਹੜਾ ਉਹ ਮਿਟਾਉਂਦੇ ਦੇਖੇ ਗਏ, ਤਾਂ ਕਿ ਜਿਹੜੇ ਨਕਸਲਾਈਟ ਨੇ ਕਿਤੇ ਉਂਗਲਾਂ ਜਿਹੜੀਆਂ ਉਹ ਨਾ ਚੈੱਕ ਕਰਨ ਔਰ ਉਹਨਾਂ ਦੀ ਜਾਨ ਨੂੰ ਕੋਈ ਖਤਰਾ ਜਿਹੜਾ ਜੀ ਉਹ ਖੜਾ ਨਾ ਹੋ ਜੇ। ਇਹਦੇ ਦੋ ਜਿਹੜੇ ਜੀ ਉਹ ਪੱਖ ਨੇ। ਲੋਕਾਂ ਦੇ ਵਿੱਚ ਨਕਸਲਾਈਟਾਂ ਦੀ ਦਹਿਸ਼ਤ ਜਿਹੜੀ ਆ ਜੀ ਉਹ ਜਿਉਂ ਦੀ ਤਿਉਂ ਆ, ਪਰ ਉਹ ਵੋਟਾਂ ਦੇ ਰਾਹੀਂ ਸਰਕਾਰ ਵੀ ਜਿਹੜੀ ਆ ਜੀ ਉਹ ਚੁਣ ਨੂੰ ਤਰਜੀਹ ਦੇ ਰਹੇ ਨੇ, ਜਿਹਦੇ ਕਰਕੇ 70% ਨਕਸਲਾਈਟ ਪ੍ਰਭਾਵਿਤ ਖੇਤਰਾਂ ਦੇ ਵਿੱਚ ਹੋ ਜਾਣੀ ਇਹ ਆਪਣੇ ਆਪ ਦੇ ਵਿੱਚ ਵੱਡੀ ਜਿਹੜੀ ਜੀ ਉਹ ਗੱਲ ਹੈ।
ਤਕਰੀਬਨ 3 ਧਿਰੀ ਟੱਕਰ ਆ ਜੀ ਇੱਥੇ। ਆਮ ਆਦਮੀ ਪਾਰਟੀ ਪਹਿਲੀ ਵਾਰੀ ਜਿਹੜੀ ਆ ਜੀ ਉਹ ਛੱਤੀਸਗੜ੍ਹ ਦੇ ਵਿੱਚ ਆਪਣੇ ਜਿਹੜੀ ਜੀ ਉਹ ਪਰਖ ਰਹੀ ਆ ਆਪਣੇ ਆਪ ਨੂੰ। ਸੋ 11 ਦਸੰਬਰ ਨੂੰ ਜਿਹੜੇ ਆ ਜੀ ਇਹ ਨਤੀਜੇ ਆਉਣਗੇ ਔਰ 5 ਰਾਜਾਂ ਦੇ ਵਿੱਚੋਂ ਛੱਤੀਸਗੜ੍ਹ ਇੱਕ ਹੈ ਜੀ ਜਿੱਥੇ ਵਿਧਾਨ ਸਭਾ ਦੀਆਂ ਚੋਣਾਂ ਹੋ ਰਹੀਆਂ ਨੇ। ਜੀ ਜੀ, ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।